1947 ਦੀ ਵੰਡ ਤੋਂ ਬਾਅਦ ਸਿੱਖ ਪਾਕਿਸਤਾਨੀ ਪੰਜਾਬ ਵਿੱਚੋਂ ਉੱਜੜ ਕੇ ਭਾਰਤੀ ਪੰਜਾਬ ਵਿੱਚ ਜਾ ਕੇ ਵਸ ਗਏ। ਪੰਜਾਬ ਦੇ ਸਿੱਖ ਆਗੂਆਂ ਨੇ ਪੰਡਤ ਜਵਾਹਰ ਲਾਲ ਨਹਿਰੂ ਤੋਂ ਵਾਅਦੇ ਮੁਤਾਬਕ ਪੂਰਨ ਖੁਦ ਮੁਖਤਿਆਰ ਸੂਬੇ ਦੀ ਮੰਗ ਕੀਤੀ, ਜਿਸ ਤੋਂ ਕਿ ਨਹਿਰੂ ਸਾਫ਼ ਮੁੱਕਰ ਗਿਆ। ਇਸੇ ਲਈ ਸਿੱਖ ਲੀਡਰਸ਼ਿਪ ਨੇ 1950 ਵਿੱਚ ਪੰਜਾਬੀ ਸੂਬਾ ਮੋਰਚਾ ਲਾਇਆ। ਪੰਜਾਬੀ ਸੂਬਾ ਮੂਵਮੈਂਟ ਨੂੰ ਦਬਾਉਣ ਲਈ 4 ਜੁਲਾਈ 1955 ਵਿੱਚ ਦਰਬਾਰ ਸਾਹਿਬ ਤੇ ਫੌਜ ਵੱਲੋਂ ਹਮਲਾ ਬੋਲਿਆ ਗਿਆ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ। ਸਰਕਾਰ ਨੇ ਪੰਜਾਬੀ ਸੂਬਾ ਮਤਲਬ ਸਿੱਖ ਮੈਜੋਰਟੀ ਸਟੇਟ ਦੀ ਮੰਗ ਨੂੰ ਨਾਮਨਜ਼ੂਰ ਕਰ ਦਿੱਤਾ। ਇੱਥੋਂ ਤੱਕ ਕਿ ਦਿੱਲੀ ਹਕੂਮਤ ਨੇ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਬੈਨ ਲਾ ਦਿੱਤਾ। ਪਰ ਫਿਰ ਵੀ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਦੀ ਆਵਾਜ਼ ਗੂੰਜਦੀ ਰਹੀ। चलो बाबू साहब, तुझे नहीं सुना क्या? चुप वरना गोली मार दूंगा। चुप चुप वरना गोली मार दूंगा। चुप चुप तेरी तो अबे तेरी ਬਾਗੀ ਸਿੰਘ ਬਾਗੀ, ਬਾਗੀ ਬਾਗੀ ਸਿੰਘ ਬਾਗੀ, ਬਾਗੀ ਬਾਗੀ ਸਿੰਘ ਬਾਗੀ। ਕਹਿੰਦੇ ਓਏ ਸਰਕਾਰਾਂ ਨੂੰ, ਧਰਮ ਦੇ ਠੇਕੇਦਾਰਾਂ ਨੂੰ, ਜ਼ੁਲਮਾਂ ਤੋਂ ਅੱਕੇ ਲੋਕਾਂ ਨੇ ਹੱਥ ਪਾ ਲਏ ਨੇ ਤਲਵਾਰਾਂ ਨੂੰ। ਕਹਿੰਦੇ ਓਏ ਸਰਕਾਰਾਂ ਨੂੰ, ਧਰਮ ਦੇ ਠੇਕੇਦਾਰਾਂ ਨੂੰ, ਜ਼ੁਲਮਾਂ ਤੋਂ ਅੱਕੇ ਲੋਕਾਂ ਨੇ ਹੱਥ ਪਾ ਲਏ ਨੇ ਤਲਵਾਰਾਂ। ਹੁਣ ਲੇਖਾ ਮੰਗਿਆ ਜਾਊਗਾ ਸਾਡੇ ਸਿਰੋਂ ਉਤਰੀਆਂ ਪੱਗਾਂ ਦਾ। ਪੁੱਛਾਂਗੇ ਕਿੱਥੇ ਜਾ ਲੁਕਦਾ ਸਾਨੂੰ ਲੁੱਟ ਕੇ ਟੋਲਾ ਠੱਗਾਂ ਦਾ। ਹੁਣ ਹੋਰ ਗੁਲਾਮੀ ਨਹੀਂ ਸਹਿਣੀ, ਅੱਜ ਦੇਣੀ ਤੋੜ ਤੜਾਗੀ ਏ। ਸਿੰਘ ਬਾਗੀ ਸੀ ਤੇ ਸਿੰਘ ਬਾਗੀ ਏ, ਸਿੰਘ ਬਾਗੀ ਸੀ ਤੇ ਸਿੰਘ ਬਾਗੀ ਏ। ਸਿੰਘ ਬਾਗੀ ਸੀ ਸਿੰਘ ਬਾਗੀ ਏ।
ਹੁਣ ਬਹੁਤੀ ਦੇਰ ਨਹੀਂ ਰੱਖ ਸਕਦੇ ਹੱਕਾਂ ਤੋਂ ਵਾਂਝੇ ਲੋਕਾਂ ਨੂੰ ਜਿਸਮਾਂ ਤੋਂ ਲਾ ਕੇ ਸੁੱਟਾਂਗੇ ਹੁਣ ਲਹੂ ਪੀਣੀਆਂ ਜੋਕਾਂ ਨੂੰ ਹੁਣ ਤੇਰੀ ਨੀਂਦ ਉਡਾਉਣ ਲਈ ਅਸੀਂ ਆਪਣੀ ਨੀਂਦ ਤੇ ਆ ਗਈਏ ਸਿੰਘ ਬਾਗੀ ਸੀ ਤੇ ਸਿੰਘ ਬਾਗੀਏ ਸਿੰਘ ਬਾਗੀ ਸੀ ਤੇ ਸਿੰਘ ਬਾਗੀਏ ਸਿੰਘ ਬਾਗੀ ਸੀ ਤੇ ਸਿੰਘ ਬਾਗੀਏ सरदार जी कनेडा वाले आ गए। आ गया मेरा वीर ਅੱਖਾਂ ਤਰਸ ਗਈਆਂ ਸਵੇਰ ਦੀਆਂ ਤੇਰਾ ਰਾਹ ਵੇਖਦਿਆਂ ਵੇਖਦਿਆਂ ਕਿੱਦਾਂ ਰਿਹਾ ਸਫ਼ਰ ਸਫ਼ਰ ਤਾਂ ਠੀਕ ਸੀ ਵੀਰ ਜੀ। ਪਹਿਲਾਂ ਤਾਂ ਸਮਾਨ ਹੀ ਲੇਟ ਆਇਆ, ਉੱਪਰੋਂ ਦਿੱਲੀ ਦੇ ਟ੍ਰੈਫਿਕ ਨੇ ਮੱਤ ਮਾਰ ਲਈ। ਸਤਿ ਸ਼੍ਰੀ ਅਕਾਲ ਬਾਪੂ ਜੀ। ਓ ਸਤਿ ਸ੍ਰੀ ਅਕਾਲ ਪੁੱਤਰ। ਓਏ ਹੋਏ ਓਏ ਸਾਡਾ ਫਤਿਹ ਸਿੰਘ ਤਾਂ ਕਿੰਨਾ ਜਵਾਨ ਹੋ ਗਿਆ। ਓਏ ਪੁੱਤਰ ਤੂੰ ਮੈਨੂੰ ਪਛਾਣਿਆ ਕਿ ਨਹੀਂ? ਮੈਂ ਤੇਰੇ ਦਾਦੇ ਦਾ ਵੱਡਾ ਭਰਾ ਗੁਰਨਾਮ ਸਿੰਘ। ਹਾਂਜੀ ਬਾਪੂ ਜੀ, ਦਾਦਾ ਜੀ ਨੇ ਦੱਸਿਆ ਸੀ ਤੁਹਾਡੇ ਬਾਰੇ ਤੇ ਤੁਹਾਡੀਆਂ ਫੋਟੋਜ਼ ਵੀ ਦਿਖਾਈਆਂ ਸੀ। ਓਏ ਹੋਏ ਓਏ ਤੇ ਪੰਜਾਬੀ ਬੜੀ ਸੋਹਣੀ ਬੋਲਦਾ। ਆਓ ਪੁੱਤਰ ਆਓ ਆਓ। ਓ ਗੁਰਦੀਪ ਕੁਰੇ ਲਾ ਦੇ ਸਾਗ ਨੂੰ ਤੜਕਾ, ਮੇਰਾ ਵੀਰ ਭੁੱਖਾ ਹੋਣਾ। ਕੈਨੇਡਾ ਕਿਤੇ ਨੇੜੇ ਹੀ ਆ। ਓ ਸ਼ਿਟ। ਦਾਦਾ ਜੀ ਦੀ ਫੋਟੋ। ਦਾਦਾ ਜੀ, ਦਾਦਾ ਜੀ। ਕੀ ਹੋਇਆ ਫਤਿਹ ਸਿੰਘ? ਐਲਬਮ। ਸੰਤਾਂ ਦੀ ਐਲਬਮ? ਸੰਤ? ਹਾਂ ਪੁੱਤਰ ਜੀ, ਸੰਤ ਸਿਪਾਹੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀਆਂ ਤਸਵੀਰਾਂ ਨੇ ਇਹ। ਮੈਨੂੰ ਵੀ ਇਹਨਾਂ ਬਾਰੇ ਦੱਸੋ ਦਾਦਾ ਜੀ। ਹਾਂਜੀ ਪੁੱਤਰ ਜੀ, ਮੈਂ ਤੁਹਾਨੂੰ ਇਹਨਾਂ ਬਾਰੇ ਜ਼ਰੂਰ ਦੱਸੂਗਾ। ਮੈਨੂੰ ਹੁਣੇ ਦੱਸੋ ਦਾਦਾ ਜੀ, ਪਲੀਜ਼ ਦੱਸੋ ਨਾ ਦਾਦਾ ਜੀ। ਤੇਰੇ ਦਾਦਾ ਜੀ ਦੇ ਵਿੱਚ ਕੌਮੀ ਜਜ਼ਬਾ ਭਰਨ ਵਾਲੇ ਸੰਤ ਜੀ ਹੀ ਸਨ। ਮੈਨੂੰ ਵੀ ਸੰਤਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਸੀ। ਸੰਤਾਂ ਦਾ ਜਨਮ 12 ਫਰਵਰੀ 1947 ਨੂੰ ਮੋਗੇ ਦੇ ਨੇੜਲੇ ਪਿੰਡ ਰੋਡੇ ਵਿੱਚ ਹੋਇਆ। ਸੰਤ ਜੀ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਨਿੱਕੇ ਸੀ। ਉਹਨਾਂ ਦੇ ਪਿਤਾ ਦਾ ਨਾਮ ਜੋਗਿੰਦਰ ਸਿੰਘ ਤੇ ਮਾਤਾ ਬੀਬੀ ਨਿਹਾਲ ਕੌਰ ਸੀ।
ਸੰਤਾਂ ਨੇ ਪੌਣੇ 5 ਸਾਲ ਦੀ ਉਮਰ 'ਚ 5 ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਜਰਨੈਲ ਸਿੰਘ ਬਚਪਨ ਵਿੱਚ ਪ੍ਰਾਇਮਰੀ ਸਕੂਲ ਪੜ੍ਹਦੇ ਹੋਣ ਦੇ ਨਾਲ-ਨਾਲ ਗਿਆਨੀ ਕਿਰਪਾਲ ਸਿੰਘ ਪਿੰਡਰਾਂ ਵਾਲਿਆਂ ਕੋਲ ਆ ਕੇ ਗੁਰਬਾਣੀ ਦਾ ਅਧਿਐਨ ਕਰਦੇ। ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਗਏ, ਉਹਨਾਂ ਦਾ ਸੰਤਾਂ ਅਤੇ ਜਥੇ ਨਾਲ ਪ੍ਰੇਮ ਵੱਧਦਾ ਗਿਆ। ਇੱਕ ਦਿਨ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਾਈ ਜੋਗਿੰਦਰ ਸਿੰਘ ਜੀ ਦੇ ਘਰ ਪਧਾਰੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦਿਨਾਂ ਬਾਅਦ ਸੰਤਾਂ ਦੇ ਦਰਸ਼ਨ ਹੋਏ ਆ ਜੀ। ਭਾਈ ਜੋਗਿੰਦਰ ਸਿੰਘ ਜੀ, ਗੁਰਸਿੱਖੀ ਦਾ ਪ੍ਰਚਾਰ ਚੱਲ ਰਿਹਾ ਹੈ ਜੀ। ਨਾਲ ਗੁਰੂ ਘਰ ਦੀ ਸੇਵਾ। ਇਹਨਾਂ ਸੇਵਾਵਾਂ ਦੇ ਵਿੱਚ ਕਦੋਂ ਸਮਾਂ ਲੰਘ ਜੇ ਪਤਾ ਹੀ ਨਹੀਂ ਲੱਗਦਾ। ਆਓ ਜੀ ਬੈਠੋ, ਬੈਠੋ ਜਲ ਜੀ। ਪਾਣੀ ਛਕਾਓ ਬਈ। ਹਾਂਜੀ। ਵਾਹਿਗੁਰੂ 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 ਜਲ ਛਕੋ। ਵਾਹਿਗੁਰੂ। मेरी बारी है, तू फड़ उंगल, फड़ मेरी उंगल, ले तू फड़ उंगल, तू फड़। ਭਾਈ ਜੋਗਿੰਦਰ ਸਿੰਘ ਜੀ, ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਤੁਹਾਡੇ ਇਹਨਾਂ ਭੁਜੰਗੀਆਂ ਵਿੱਚੋਂ ਇੱਕ ਭੁਜੰਗੀ ਮੈਂ ਆਪਣੇ ਨਾਲ ਜੱਥੇ ਵਿੱਚ ਪੜ੍ਹਾਈ ਵਾਸਤੇ ਲੈ ਜਾਣਾ ਚਾਹੁੰਦਾ। ਸਿਰ ਮੱਥੇ ਜੀ, ਸਾਨੂੰ ਕਿਸ ਗੱਲ ਦਾ ਇਤਰਾਜ਼ ਹੋ ਸਕਦਾ ਜੀ? ਸਾਰੇ ਭੁਜੰਗੀ ਤੁਹਾਡੇ ਹੀ ਨੇ। ਜਿਹੜਾ ਪਸੰਦ ਹੈ ਲੈ ਜਾਓ ਟਕਸਾਲ ਦੀ ਸੇਵਾ ਵਾਸਤੇ। ਧੰਨ ਭਾਗ ਸਾਡੇ ਪਰਿਵਾਰ ਦੇ, ਇੰਨੀ ਵੱਡੀ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆ ਜਰਨੈਲ ਨੂੰ ਹੀ ਟਕਸਾਲ ਦੀ ਸੇਵਾ ਵਾਸਤੇ ਲੈ ਜਾਓ। ਵੈਸੇ ਵੀ ਇਹ ਬੋਲਦਾ ਹੀ ਬਹੁਤ ਘੱਟ ਹੈ, ਬਸ ਹਰ ਸਮੇਂ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਹੀ ਜਪਦਾ ਰਹਿੰਦਾ ਹੈ। ਜਰਨੈਲ ਜਦੋਂ ਬੋਲੂ ਸਾਰੀ ਦੁਨੀਆ ਇਹਨੂੰ ਖੜ ਖੜ ਸੁਣੂ। ਆ ਜਾ ਪੁੱਤਰ। ਵਾਹਿਗੁਰੂ। ਇਸੇ ਤਰ੍ਹਾਂ ਜਰਨੈਲ ਸਿੰਘ 1962 ਤੋਂ ਹੀ ਦਮਦਮੀ ਟਕਸਾਲ ਵਿੱਚ ਪੱਕੇ ਰੂਪ ਵਿੱਚ ਚਲੇ ਗਏ ਤੇ ਉਹਨਾਂ ਨੇ ਆਪਣੀ ਪੜ੍ਹਾਈ ਟਕਸਾਲ ਵਿੱਚ ਕੀਤੀ ਤੇ ਸਿੱਖੀ ਨਾਲ ਪਿਆਰ ਬਰਕਰਾਰ ਰੱਖਦਿਆਂ ਹੋਇਆ ਵੱਡੇ ਹੋਏ। 1966 ਵਿੱਚ ਸੰਤਾਂ ਦਾ ਵਿਆਹ ਭਾਈ ਸੁੱਚਾ ਸਿੰਘ ਜੀ ਦੀ ਸਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਹੋਇਆ। ਗੁਰੂ ਪਾਤਸ਼ਾਹ ਨੇ ਇਹਨਾਂ ਨੂੰ 2 ਪੁੱਤਰਾਂ ਦੀ ਦਾਤ ਬਖਸ਼ੀ, ਭਾਈ ਈਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ। ਬਾਬਾ ਜੀ, ਲਗਾਤਾਰ ਸਮਾਗਮਾਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨ ਕਰਕੇ ਸੰਗਤ ਤੁਹਾਡੀ ਸਿਹਤ ਦਾ ਬਹੁਤ ਫਿਕਰ ਕਰਦੀ ਹੈ। ਭਾਈ ਅਮਰੀਕ ਸਿੰਘ ਜੀ, ਤੁਸੀਂ ਘਬਰਾਓ ਨਾ, ਤੁਸੀਂ ਇੱਥੇ ਬੈਠੋ। ਨਹੀਂ, ਤੁਸੀਂ ਬੈਠੋ, ਮੈਂ ਠੀਕ ਹਾਂ। ਨਹੀਂ, ਠੀਕ ਹੋ? ਹਾਂਜੀ। ਭਾਈ ਸਾਹਿਬ ਜੀ, ਬਹੁਤ ਮਾੜਾ ਹੋਇਆ। ਵਾਹਿਗੁਰੂ ਮਿਹਰ ਕਰਨ। ਅਜੇ ਤਾਂ ਸਿੱਖ ਕੌਮ ਨੂੰ ਸੰਤਾਂ ਦੀ ਬਹੁਤ ਲੋੜ ਆ। ਜੇ ਸੰਤ ਜੀ ਡਾਕਟਰ ਦੀ ਸਲਾਹ ਮੰਨ ਕੇ ਆਪਰੇਸ਼ਨ ਕਰਾਉਣਾ ਮੰਨ ਜਾਣ ਤਾਂ ਹਾਲੇ ਵੀ ਜਾਨ ਬਚ ਸਕਦੀ ਹੈ, ਪਰ ਸੰਤ ਜੀ ਕਹਿੰਦੇ ਕਿ ਮੈਂ ਰੋਮਾਂ ਦੀ ਬੇਅਦਬੀ ਨਹੀਂ ਕਰਵਾਉਣੀ। ਮੈਨੂੰ ਅੱਜ ਵੀ ਯਾਦ ਹੈ, ਐਮਰਜੈਂਸੀ ਲੱਗੀ ਹੋਣ ਦੇ ਬਾਵਜੂਦ ਸੰਤ ਜੀ ਨੇ 37 ਨਗਰ ਕੀਰਤਨਾਂ ਦੀ ਅਗਵਾਈ ਕੀਤੀ ਤੇ ਦਿਨ ਵਿੱਚ 15-15 ਘੰਟੇ ਪ੍ਰਚਾਰ ਵਿੱਚ ਲੱਗੇ ਰਹਿੰਦੇ ਸੀ। ਭਾਈ ਸਾਹਿਬ, ਤੁਸੀਂ ਉਹ ਵੇਲਾ ਯਾਦ ਕਰੋ ਤਾਂ ਜਦੋਂ ਦਿੱਲੀ ਵਿੱਚ 9ਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਸੀ, ਤਾਂ ਜਦੋਂ ਇੰਦਰਾ ਗਾਂਧੀ ਉਸ ਸਮਾਗਮ ਵਿੱਚ ਆਈ ਤਾਂ ਸਾਰਿਆਂ ਨੇ ਖੜੇ ਹੋ ਕੇ ਉਹਦਾ ਸਵਾਗਤ ਕੀਤਾ, ਪਰ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਬੈਠੇ ਰਹੇ ਤੇ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਪਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਸੀਂ ਸਿਰਫ ਤੇ ਸਿਰਫ ਗੁਰੂ ਸਾਹਿਬ ਦਾ ਸਤਿਕਾਰ ਕਰ ਸਕਦੇ ਹਾਂ। ਇੰਦਰਾ ਗਾਂਧੀ ਉਹ ਗੱਲ ਅੱਜ ਤੱਕ ਭੁੱਲੀ ਨਹੀਂ। ਹੁਣ ਕੀ ਹਾਲ ਹੈ ਪਿਤਾ ਜੀ ਦੇ, ਡਾਕਟਰ ਸਾਹਿਬ? ਸੰਤਾਂ ਦੀ ਜਾਨ ਬਚਾਈ ਜਾ ਸਕਦੀ ਸੀ, ਪਰ ਵਾਹਿਗੁਰੂ ਉਹਨਾਂ ਨੇ ਆਪਰੇਸ਼ਨ ਲਈ ਹਾਮੀ ਹੋਈ ਨਹੀਂ ਭਰੀ। ਚਲੋ, ਜੋ ਵਾਹਿਗੁਰੂ ਨੂੰ ਮਨਜ਼ੂਰ
ਸਿੰਘੋ, ਮੈਂ ਇੱਕ ਗੱਲ ਕਰਨੀ ਚਾਹੁੰਦਾ। ਜੇ ਸਾਰਿਆਂ ਨੂੰ ਪ੍ਰਵਾਨ ਹੋਵੇ। ਹਾਂਜੀ ਗਿਆਨੀ ਜੀ। ਮੈਂ ਸਮਝਦਾ ਕਿ ਸੰਤਾਂ ਦੇ ਨਾਲ ਨਾਲ ਕੌਮ ਨੂੰ, ਜਥੇਬੰਦੀ ਨੂੰ ਇੱਕ ਜਰਨੈਲ ਦੀ ਬਹੁਤ ਜ਼ਰੂਰਤ ਹੈ। ਹਾਂਜੀ ਬਿਲਕੁਲ ਜੀ, ਬਿਲਕੁਲ। ਭਾਈ ਜਰਨੈਲ ਸਿੰਘ ਨਾਮ ਬਾਣੀ ਵਾਲੇ ਤੇ ਸਿਮਰਨ ਵਾਲੇ ਨੇ। ਜੇ ਤੁਹਾਡਾ ਸਭ ਦਾ ਮਨ ਮੰਨੇ ਤਾਂ ਇਹ ਸੇਵਾ ਭਾਈ ਜਰਨੈਲ ਸਿੰਘ ਹੋਰਾਂ ਨੂੰ ਸੌਂਪ ਦਈਏ। ਗੱਲ ਤਾਂ ਠੀਕ ਹੈ। ਇਹ ਤਾਂ ਸਹੀ ਗੱਲ ਕਰੀ ਖਾਲਸਾ ਜੀ। ਇਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਆ। ਤੁਸੀਂ ਜੈਕਾਰਾ ਗਜਾਓ ਗਿਆਨੀ ਜੀ, ਸਾਰਿਆਂ ਨੂੰ ਮਨਜ਼ੂਰ ਆ। ਬੋਲੇ ਸੋਨਿਹਾਲ। ਸਿੰਘੋ, ਚਲੋ ਗੁਰੂ ਦੀ ਹਜ਼ੂਰੀ 'ਚ ਅਰਦਾਸ ਕਰੀਏ ਤੇ ਸੱਚੇ ਪਾਤਸ਼ਾਹ ਤੋਂ ਪ੍ਰਵਾਨਗੀ ਲਈਏ। सो पहचानिए जो लड़े दीन के है। पुरजा पुरजा कट में कबू न छाटे खे। पूरा सो पहचानिए जो लड़े दीन के है। पुरजा पुरजा कट में कबू न छाटे खे। पूरा सो पहचानिए जो लड़े दीन के है। पुरजा पुरजा कट में कबू न छाटे खे। पूरा सो पहचानिए जो लड़े दीन के है। पुरजा पुरजा कट में कबू न छाटे खे। पूरा सो पहचानिए जो लड़े दीन के है। पुरजा पुरजा कट में कबू न छाटे खे। पूरा सो पहचानिए जो लड़े दीन के है। पुरजा पुरजा कट में कबू न छाटे खे। पूरा सो पहचानिए जो लड़े दीन के है। सतनाम वाहिगुरु साहिब जी। गौड़ी महला पंजवा। गुर सेवा ते नामे लागा। तिसको मिलया जिस मस्तक भागा। बोले सोनहाल। सत श्री अकाल। ਗੁਰੂ ਕਲਗੀਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਗੌਰਮੈਂਟ ਨੇ ਇੱਕ ਗੱਲ ਕਹੀ ਹੈ ਦਾਸ ਨੂੰ ਕਿ ਸੰਤ ਜੀ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਡੇ ਕੋਲੋਂ ਮੰਗ ਸਕਦੇ ਹੋ। ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਗੌਰਮੈਂਟ ਨੂੰ ਕਿ ਇਹ ਟਕਸਾਲ ਗੁਰੂ ਕਲਗੀਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਚਲਾਈ ਹੋਈ ਟਕਸਾਲ ਹੈ ਤੇ ਜਿਸ ਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਜੋ ਮੈਥੋਂ 14ਵੇਂ ਥਾਂ ਸੀ ਤੇ ਲੋਥਾਂ ਦੇ ਢੇਰ ਲਾ ਕੇ ਤੇ ਇੱਥੇ ਪਹੁੰਚਿਆ ਸੀ। ਇਸ ਵਾਸਤੇ ਇਸ ਟਕਸਾਲ ਨੇ ਸੀਜ਼ ਦੇਣੇ ਸਿੱਖੇ ਆ, ਮੰਗਿਆ ਕਿਸੇ ਤੋਂ ਕੁਝ ਨਹੀਂ ਅੱਜ ਤੱਕ। ਹਾਂ, ਗੌਰਮੈਂਟ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਗੌਰਮੈਂਟ ਸਾਡੇ ਕੋਲ ਮੰਗ ਸਕਦੀ ਹੈ। ਸੋਨਿਹਾਲ। ਸਤਿ ਸ੍ਰੀ ਅਕਾਲ। ਤੇ ਹੁਣ ਬੇਨਤੀ ਸੰਗਤ ਦੇ ਚਰਨਾਂ ਵਿੱਚ ਇਹ ਆ ਕਿ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੋ, ਕਿਉਂਕਿ ਜਿਹੜੇ ਪੁੱਤਰ ਦੀ ਸ਼ਕਲ ਆਪਦੇ ਬਾਪ ਨਾਲ ਨਹੀਂ ਮਿਲਦੀ ਉਹਨੂੰ ਕੀ ਆਂਦੇ ਆ ਇਹ ਤੁਹਾਨੂੰ ਪਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਿਰੰਕਾਰੀਆਂ ਨੇ 13 ਅਪ੍ਰੈਲ 1978 ਦੇ ਵਿੱਚ 7 ਸਿਤਾਰੇ ਚੁਣਨ ਦਾ ਫੈਸਲਾ ਕੀਤਾ। ਇਸ ਦਾ ਵਿਰੋਧ ਸਿੱਖਾਂ ਵਿੱਚ ਸਾਫ਼ ਦਿਖ ਰਿਹਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਹਾਂਜੀ ਦੱਸੋ। ਤੁਸੀਂ ਵਿਸਾਖੀ ਦੇ ਦਿਹਾੜੇ ਤੇ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਜੋ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਹੈ, ਬੇਨਤੀ ਹੈ ਜੀ ਤੁਹਾਡੇ ਅੱਗੇ, ਰੁਕਵਾ ਦਿਓ। ਦੇਖੋ ਫੌਜਾ ਸਿੰਘ ਜੀ, ਇਹ ਮੇਰੀ ਅਥਾਰਟੀ ਨਹੀਂ, ਸਿਰਫ ਸੀਐਮ ਡੀਸੀ ਨੂੰ ਕਹਿ ਕੇ ਫੰਕਸ਼ਨ ਰੁਕਵਾ ਸਕਦੇ ਨੇ, ਤੇ ਸੀਐਮ ਸਾਹਿਬ ਬੰਬੇ ਬੈਠੇ ਨੇ। ਪਰ ਜੀਵਨ ਸਿੰਘ ਜੀ, ਵੇਖੋ ਮੈਂ ਮਜਬੂਰ ਹਾਂ, ਤੁਸੀਂ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਸਾਜ਼ਿਸ਼ ਨੂੰ ਰੋਕਣ ਲਈ ਅਸੀਂ ਪ੍ਰੋਗਰਾਮ ਬਣਾਇਆ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜੀ, ਸਰ ਜੀਵਨ ਸਿੰਘ ਹੁਣਾਂ ਨੂੰ ਬੇਨਤੀ ਕੀਤੀ ਸੀ, ਪਰ ਉਹਨਾਂ ਮਨਜ਼ੂਰ ਨਹੀਂ ਕੀਤੀ। ਸਾਨੂੰ ਲੱਗਦਾ ਕੋਈ ਹੋਰ ਹੱਲ ਕੱਢਣਾ ਪਊ ਇਹਦਾ। ਹੱਲ ਇਹੀ ਆ ਕਿ ਦਾਸ ਨੂੰ ਆਪ ਜਾਣਾ ਪਵੇਗਾ। ਨਹੀਂ ਬਾਬਾ ਜੀ, ਤੁਸੀਂ ਤੁਹਾਡੀ ਕੌਮ ਨੂੰ ਬਹੁਤ ਲੋੜ ਹੈ। ਤੁਸੀਂ ਨਹੀਂ ਜਾਣਾ ਸੰਤ ਜੀ, ਨਹੀਂ ਤਾਂ ਆਪਾਂ 5 ਪਿਆਰਿਆਂ ਤੋਂ ਹੁਕਮ ਦਵਾਵਾਂਗੇ। ਜੋ ਹੁਕਮ ਹੋਊਗਾ ਤੁਹਾਨੂੰ ਮੰਨਣਾ ਪੈਣਾ। ਹਾਂਜੀ ਬਿਲਕੁਲ ਜੀ। ਠੀਕ ਆ, ਸੰਗਤ ਦਾ ਹੁਕਮ ਸਿਰ ਮੱਥੇ। ਪਰ ਫੌਜਾ ਸਿੰਘ ਜੀ, ਤੁਸੀਂ ਟਕਸਾਲ ਤੇ ਕੀਰਤਨੀ ਜਥੇ ਦੇ ਕੁਝ ਕੁ ਸਿੰਘ ਨਾਲ ਲੈ ਕੇ ਜਾਓ। ਸ਼ਾਂਤਮਈ ਤਰੀਕੇ ਨਾਲ ਇਸ ਗੁਰੂ ਡਾਮ ਦਾ ਵਿਰੋਧ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿਉਂ ਆ ਗਏ? ਸਿੰਘਾਂ ਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਜੀ। ਆ ਕੀ ਹੋ ਗਿਆ? ਆਓ ਮੈਂ ਤੁਹਾਨੂੰ ਦੱਸਦਾ। ਮੈਂ ਮਹਾਰਾਜ ਦਾ ਜਵਾਈ ਆ। ਇੱਧਰ ਕਮਰੇ ਚ ਆਓ, ਇੱਧਰ ਦੱਸਦਾ ਮੈਂ ਤੁਹਾਨੂੰ। ਓਹ ਆਪਾਂ ਗਲਤ ਕਮਰੇ ਚ ਆ ਗਏ, ਇੱਧਰ ਆਓ ਮੈਂ ਤੁਹਾਨੂੰ ਦੱਸਦਾ। ਪਰ
ਇਹ ਕੌਣ ਸੀ? ਇਹ ਮਹਾਰਾਜ ਦੇ ਸ਼ਰਧਾਲੂ ਨੇ, ਆ ਜਾਂਦੇ ਨੇ, ਕੀ ਕਰੀਏ। ਦਲਵੀਰ ਸਿੰਘ ਜੀ, ਸੀਐਮ ਸਾਹਿਬ ਸਰਕਟ ਹਾਊਸ ਬੈਠੇ ਹਨ। ਪਰ ਮੈਨੂੰ ਤਾਂ ਪਤਾ ਲੱਗਾ ਸੀ ਉਹ ਬੰਬੇ ਗਏ ਹੋਏ ਨੇ। ਉਹ ਛੱਡੋ, ਉਹ ਹੁਣ ਸਰਕਟ ਹਾਊਸ ਨੇ, ਮਿਲ ਲਓ ਜਾ ਕੇ। ਠੀਕ ਹੈ ਜੀ, ਮਿਲਦਾ ਜਾ ਕੇ। ਸੀਐਮ ਸਾਹਿਬ ਅੰਦਰ ਹੀ ਨੇ? ਅੰਦਰ ਹੀ ਆ, ਲੰਘ ਜਾਓ। ਅੱਛਾ। ਸੀਐਮ ਸਾਹਿਬ, ਆ ਕੀ ਭਾਣਾ ਵਾਪਰ ਗਿਆ? ਕਿੰਨੇ ਸਿੰਘ ਸ਼ਹੀਦ ਹੋ ਗਏ? ਚਾਰ? 8? ਇਹ ਤੁਸੀਂ ਹੁਣ ਜੰਜੂਆ ਸਾਹਿਬ ਤੋਂ ਹੀ ਪੁੱਛ ਲਓ। रुको, आप लोग हथियारों के साथ यहां नहीं रुक सकते। चलिए, जाइए यहां से। ਹਥਿਆਰ ਤੇਰੇ ਕੋਲ ਵੀ ਨੇ ਤੇ ਇਹ ਹਥਿਆਰ ਸਾਡੇ ਕੋਲ ਵੀ ਨੇ। ਆ ਜਾ, ਕਰ ਲੈਨੇ ਆ ਦੋ ਹੱਥ। ਆਉਣਾ ਜਾਣਾ ਕਿੱਥੇ ਆ? ਮਾਤਾ ਜੀ, ਤੁਸੀਂ ਫਿਕਰ ਨਾ ਕਰੋ। ਤੁਹਾਡਾ ਪੁੱਤਰ ਸ਼ਹੀਦ ਹੋਇਆ ਹੈ ਪੰਥ ਦੀ ਖਾਤਰ। ਇਹ ਲਹੂ ਵਿਅਰਥ ਨਹੀਂ ਜਾਊਗਾ। मेरा मुझ में किछ नहीं, जो किछ है सो तेरा। गुरु गोबिंद सिंह जी ने ਤਾਂ ਸਾਰਾ ਪਰਿਵਾਰ ਪੰਥ ਲਈ ਵਾਰ ਦਿੱਤਾ। ਮੇਰਾ ਤਾਂ ਇੱਕ ਸ਼ਹੀਦ ਹੋਇਆ, ਜੋ ਉਸ ਦਾ ਹੁਕਮ ਤੇਰਾ ਪਣ ਮੀਠਾ ਲਾਗੇ। ਮਾਤਾ ਜੀ, ਤੁਹਾਡੇ ਵਰਗੀਆਂ ਬਹਾਦਰ ਮਾਵਾਂ ਹੀ ਯੋਧਿਆਂ ਨੂੰ ਜਨਮ ਦਿੰਦੀਆਂ ਨੇ, ਪਰ ਇਹਨਾਂ ਨਿਰੰਕਾਰੀਆਂ ਨੇ ਚੰਗਾ ਨਹੀਂ ਕੀਤਾ। ਚੰਗਾ ਤੇ ਪੁਲਿਸ ਤੇ ਸਰਕਾਰ ਨੇ ਵੀ ਨਹੀਂ ਕੀਤਾ। ਗੁਰਬਚਨ ਸਿੰਘ ਨੂੰ ਸਜ਼ਾ ਦੇਣ ਦੀ ਬਜਾਏ ਪੂਰੀ ਹਿਫਾਜ਼ਤ ਦੇ ਨਾਲ ਬਾਹਰ ਕੱਢਿਆ ਤੇ ਸਿਕਿਉਰਿਟੀ ਨਾਲ ਅੰਬਾਲੇ ਛੱਡ ਆਏ। ਕਾਨਪੁਰ, ਅਲਾਹਾਬਾਦ ਤੇ ਦਿੱਲੀ, ਇਹਨਾਂ ਸ਼ਹਿਰਾਂ ਵਿੱਚ ਵੀ ਕੁਝ ਇਹੋ ਜਿਹੀਆਂ ਮਾੜੀਆਂ ਘਟਨਾਵਾਂ ਵਾਪਰੀਆਂ
26 ਸਤੰਬਰ 1978 ਨੂੰ ਕਾਨਪੁਰ ਵਿਖੇ 16 ਸਿੰਘ ਤੇ 6 ਨਵੰਬਰ 1978 ਦਿੱਲੀ ਵਿੱਚ 3 ਸਿੰਘ ਸ਼ਹੀਦ ਹੋ ਗਏ ਤੇ ਨਿਰੰਕਾਰੀ ਗੁਰਬਚਨ ਸਿੰਘ ਦਾ ਕੇਸ ਕਰਨਾਲ ਦੀ ਸੈਸ਼ਨ ਕੋਰਟ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਜੱਜ ਆਰ.ਐਸ. ਗੁਪਤਾ ਦੀ ਅਗਵਾਈ ਹੇਠ ਸੁਣਵਾਈ ਹੋਈ। ਆਰਡਰ ਆਰਡਰ ਆਰਡਰ। ਲਾਲਾ ਜਗਤ ਨਾਰਾਇਣ ਹਾਜ਼ਰ ਹੋ। ਜੱਜ ਸਾਹਿਬ, 13 ਅਪ੍ਰੈਲ 1978 ਨੂੰ ਜੋ ਕੁਝ ਹੋਇਆ, ਮੈਂ ਉਸ ਦਾ ਚਸ਼ਮਦੀਦ ਗਵਾਹ ਹਾਂ। ਇਸ ਦਾ ਜ਼ਿੰਮੇਵਾਰ ਪਿੰਡਰਾਂਵਾਲਾ, ਅਖੰਡ ਕੀਰਤਨੀ ਜਥਾ ਤੇ ਇਹ ਸਿੱਖ ਆਪ ਨੇ। ਨਿਰੰਕਾਰੀਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ। ਆਰਡਰ ਆਰਡਰ ਆਰਡਰ। ਹਥਿਆਰਬੰਦ ਸਿੱਖ ਸਮਾਗਮ ਦੀ ਸ਼ਾਂਤੀ ਭੰਗ ਕਰਨ ਲਈ ਆਏ ਤੇ ਆਪਣੀ ਹਿਫਾਜ਼ਤ ਕਰਨ ਲਈ ਗੋਲੀਆਂ ਚਲਾਈਆਂ ਗਈਆਂ। ਅੱਛਾ ਜੀ। ਸਰ ਜੀਵਨ ਸਿੰਘ ਹਾਜ਼ਰ ਹੋ। ਜੱਜ ਸਾਹਿਬ, ਸੰਤ ਗੁਰਬਚਨ ਸਿੰਘ ਨਿਰੰਕਾਰੀ ਬਿਲਕੁਲ ਹੀ ਬੇਕਸੂਰ ਨੇ। ਮੈਂ ਖੁਦ ਵੇਖਿਆ, ਫੌਜਾ ਸਿੰਘ ਆਪਣੇ ਹਥਿਆਰਬੰਦ ਸਿੰਘਾਂ ਦੇ ਨਾਲ ਆਇਆ ਤੇ ਨਿਰੰਕਾਰੀਆਂ ਨੇ ਤਾਂ ਆਪਣੇ ਬਚਾਓ ਲਈ ਹਥਿਆਰ ਵਰਤੇ। ਚੰਗਾ ਹਜ਼ੂਰ। ऑर्डर ऑर्डर ऑर्डर। कोई ठोस सबूत ना होने के कारण अदालत गुरबचन सिंह को बाइज्जत बरी करती है और बाकी के 63 कैदियों को रिहा करने का हुक्म देती है। 13 ਸਿੰਘ ਸ਼ਹੀਦ ਹੋਏ ਹੋਣ, ਅੰਮ੍ਰਿਤਸਰ ਦੀ ਧਰਤੀ ਤੇ ਖੂਨ ਖਾਲਸੇ ਦਾ ਡੁੱਲਿਆ ਹੋਵੇ ਤੇ ਗੁਰਬਚਨੇ ਨੂੰ ਫੇਰ ਬਰੀ ਕਰਤਾ ਕਰਨਾਲ ਕੋਰਟ ਨੇ। ਇਹ ਕੋਈ ਇਨਸਾਫ ਵਾਲੀ ਗੱਲ ਤੇ ਨਾ ਬਣੀ। ਨਿਰੰਕਾਰੀ ਗੁਰਬਚਨ ਸਿੰਘ ਦੀ ਕੋਰਟ ਤੋਂ ਰਿਹਾਈ ਤੋਂ ਬਾਅਦ ਸਿੱਖ ਭਾਈਚਾਰੇ ਦੇ ਅੰਦਰ ਗੁੱਸੇ ਤੇ ਨਫ਼ਰਤ ਦੀ ਲਹਿਰ ਫੈਲ ਗਈ। ਇਸੇ ਗੁੱਸੇ ਵਿੱਚੋਂ ਜਿਹੜੇ ਗੁਰੂ ਦੇ ਸਿੰਘਾਂ ਦਾ ਖੂਨ ਉਬਾਲੇ ਖਾਣ ਲੱਗਿਆ, ਉਹ ਸੀ ਭਾਈ ਰਣਜੀਤ ਸਿੰਘ, ਭਾਈ ਦਲਵੀਰ ਸਿੰਘ ਤੇ ਭਾਈ ਕਾਬਲ ਸਿੰਘ। ਆ ਦੇਖੀ ਇੱਥੇ ਆ ਮੜਾ ਤੇਲ ਤੂਲ ਤਾਂ ਨਹੀਂ ਮੁੱਕ ਗਿਆ ਇਹਦੇ? ਜਾਂ ਨਹੀਂ ਸਵੇਰੀ ਪਵਾਇਆ। ਹਾਂ, ਆ ਰੇਡੀਏਟਰ 'ਚ ਪਾਣੀ ਚੈੱਕ ਕਰ ਇਹਦਾ। ਠੀਕ ਹੈ ਸਾਰਾ। 1981 ਵਿੱਚ ਪੰਜਾਬ ਵਿੱਚ ਮਰਦਮਸ਼ੁਮਾਰੀ ਹੋਈ, ਜਿਸ ਵਿੱਚ ਆਰਿਆ ਸਮਾਜ ਮੁਖੀ ਲਾਲਾ ਜਗਤ ਨਾਰਾਇਣ ਨੇ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਪ੍ਰੇਰਿਆ ਤੇ ਉਹਨੇ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਨਹੀਂ। ਪਰ ਉਹਨਾਂ ਵੱਲੋਂ ਪ੍ਰਕਾਸ਼ਿਤ ਇੱਕ ਪੰਜਾਬੀ ਅਖਬਾਰ ਨੂੰ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਚੇਚੇ ਤੌਰ ਤੇ ਆਪ ਪੜ੍ਹਦੇ ਹੁੰਦੇ ਸਨ।
ਓਏ ਅੱਜ ਦਾ ਅਖਬਾਰ ਪੜ੍ਹਿਆ ਕਿਸੇ ਨੇ? ਕੀ ਗੱਲ ਹੋ ਗਈ ਸੰਤ ਜੀ? ਕੀ ਲਿਖਿਆ? ਆ ਤੂੰ ਹੀ ਪੜ੍ਹ ਕੇ ਦੱਸ ਕੀ ਲਿਖਿਆ। ਇਸ ਵਿੱਚ ਲਾਲਾ ਜਗਤ ਨਾਰਾਇਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਉਹਨਾਂ ਦੀ ਅਮਰੀਕੀ ਫੇਰੀ ਕਾਰਨ ਦੇਸ਼ ਦਰੋਹੀ ਅਤੇ ਦੇਸ਼ ਦੇ ਗੱਦਾਰ ਆਖਿਆ ਗਿਆ ਹੈ। ਫਿਰ ਕੀ ਹੁਕਮ ਹੈ ਸੰਤ ਜੀ? ਪੱਗ ਲੈ ਦੇ ਪਿਓ ਦੀ, ਤੂੰ ਹੁਕਮ ਪੁੱਛਦਾ? ਸੰਤ ਜੀ ਜਿਹਦੇ ਬਾਰੇ ਗੱਲ ਕਰਦੇ ਸੀ, ਇਹ ਉਹੀ ਲਾਲਾ ਨਹੀਂ ਜਿਹਨੇ ਕਿਹਾ ਸੀ ਪੰਜਾਬੀ ਸਾਡੀ ਮਾਂ ਬੋਲੀ ਨਹੀਂ, ਤੇ ਇਸਨੇ ਹਰਿਆਣਾ ਹਾਈ ਕੋਰਟ ਵਿੱਚ ਵੀ ਨਿਰੰਕਾਰੀਆਂ ਦੇ ਹੱਕ ਵਿੱਚ ਗਵਾਹੀ ਦਿੱਤੀ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਮਾੜੇ ਚੰਗੇ ਸ਼ਬਦ ਬੋਲੇ ਸਨ। ਪਰ ਇਸ ਨੂੰ ਪੰਜਾਬੀ ਬੋਲੀ ਤੇ ਇਤਰਾਜ਼ ਕਿਉਂ ਹੈ? ਇਤਰਾਜ਼ ਪੰਜਾਬੀ ਬੋਲੀ ਤੇ ਨਹੀਂ, ਪੰਜਾਬੀ ਗੁਰਮੁਖੀ ਵਿੱਚ ਲਿਖੀ ਗੁਰਬਾਣੀ ਦੀ ਵਿਚਾਰਧਾਰਾ ਤੋਂ ਦੁਖੀ ਆ ਇਹ। ਪਹਿਲਾਂ ਵੀ ਕਈ ਵਾਰੀ ਇਹਨੂੰ ਸਮਝਾਇਆ ਸੀ, ਪਰ ਇਹ ਨਹੀਂ ਸਮਝਦਾ। ਫਿਰ ਕੀ ਹੁਕਮ ਹੈ ਖਾਲਸਾ ਜੀ? रुक जा। ਰੋਡੇ ਨਛੱਤਰ ਸਿੰਘ ਰੋਡੇ। ਕਿਉਂ ਤੁਸੀਂ ਲਾਲਾ ਜਗਤ ਨਾਰਾਇਣ ਦੀ ਮੌਤ ਤੋਂ ਬਾਅਦ ਨਛੱਤਰ ਸਿੰਘ ਰੋਡੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਉਮਰ ਕੈਦ ਹੋ ਗਈ ਤੇ ਦੂਜੇ ਪਾਸੇ ਪੁਲਿਸ ਨੇ ਸੰਤਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਜਨਾਬ जय हिंद जनाब। हेलो, ओके। ਉਹ ਛੇਤੀ ਕਰ ਓਏ, ਕਿੰਨਾ ਕੁ ਟਾਈਮ ਲਾਏਗਾ ਯਾਰ? ਛੇਤੀ ਕਰ ਜਨਾਬ, ਪਰੇਸ਼ਾਨ ਲੱਗਦੇ ਹੋ। ਓਏ ਹਾਂ ਯਾਰ, ਮੈਨੂੰ ਦਫ਼ਤਰੋਂ ਫੋਨ ਆਇਆ, ਕਹਿੰਦੇ ਛੇਤੀ ਚੌਂਕੀ ਪਹੁੰਚੋ, ਅੱਜ ਭਿੰਡਰਾਂ ਵਾਲਾ ਗ੍ਰਿਫਤਾਰ ਕਰਨਾ ਹੈ। ਉੱਤੋਂ ਆਰਡਰ ਆਏ ਨੇ। ਉਹ ਲਾ ਦੇ ਯਾਰ, ਛੇਤੀ ਲਾ ਦੇ। ਉਹ ਕਰਦੇ, ਸਾਨੂੰ ਕਾਹਲੀ ਆ। ਛੇਤੀ ਲਾ। ਉਹ ਚੱਲ ਹਲਦਾਰਾ, ਬੈਠ ਓਏ, ਨਿਕਲ ਛੇਤੀ। ਚੱਲ ਬੈਠ, ਅੜ ਜਾ। ਬੜਾ ਕਮਾਲ ਕਰਦੇ ਹੋ ਜੀ। ਉਹ ਯਾਰ ਠੀਕ ਵੀ ਕੀਤਾ ਕਿ ਨਹੀਂ ਇਹ? ਅੜ ਜਾ ਯਾਰ। ਉਹ ਕਿਆ ਜਨਾਬ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਸੰਤ ਜੀ ਕਿੱਥੇ ਨੇ? ਸੰਤ ਜੀ ਹੁਣੇ ਕਥਾ ਕਰਕੇ ਹਟੇ ਨੇ, ਤੁਸੀਂ ਲੰਘ ਜਾਓ। ਵਾਹਿਗੁਰੂ ਜੀ। ਸ੍ਰੀ ਮੁਖ ਪਨੀਆ ਗਰੀਬ ਨਵਾਜ ਸ਼ਾਸਤਰ ਕੇ ਅਧੀਨ ਹੈ ਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜੀ,
ਸਾਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਪੁਲਿਸ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਘੇਰਾਬੰਦੀ ਵੀ ਹੋ ਰਹੀ ਹੈ। ਤੇਰਾ ਧੰਨਵਾਦ ਬਈ ਸਿੰਘਾ, ਵਾਹਿਗੁਰੂ ਭਲੀ ਕਰਨਗੇ। ਇਹ ਪੰਛੀ ਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ। 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 ਸਰਵਰ ਪੰਖੀ ਹੇਕੜੋ, ਸਰਵਰ ਪੰਖੀ ਹੇਕੜੋ। ਸਰਵਰ ਪੰਖੀ ਹੇਕੜੋ, ਸਰਵਰ ਪੰਖੀ ਹੇਕੜੋ। ਆਹੀਵਾਲ 50 ਇਹਦੇ ਮਗਰ ਸ਼ਿਕਾਰੀ ਬਹੁਤੇ। ਇਹ ਪੰਛੀ ਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ। ਆ ਲਓ ਬਾਬਾ ਜੀ। ਲਓ ਜੀ ਬਾਬਾ। ਭਿੰਡਰਾ ਵਾਲਾ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ। ਚਾਰੇ ਪਾਸਿਓਂ ਘੇਰਾਬੰਦੀ ਹੋ ਚੁੱਕੀ ਆ। ਆਪੇ ਹੀ ਬਾਹਰ ਆ ਜਾ। ਇੱਕ ਵਾਰ ਫੇਰ ਕਿਹਾ ਜਾਂਦਾ, ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ। ਘੇਰਾਬੰਦੀ ਹੋ ਚੁੱਕੀ ਹੈ, ਨਿਕਲਣ ਨੂੰ ਕੋਈ ਰਸਤਾ ਨਹੀਂ। ਆਖਰੀ ਵਾਰ ਕਹਿ ਰਿਹਾ, ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ, ਨਹੀਂ ਤਾਂ ਕਾਰਵਾਈ ਕਰ ਦਿਆਂਗੇ। ਸੰਤ ਜੀ ਇੱਥੇ ਨਹੀਂ ਹਨ। ਤੂੰ ਸਾਨੂੰ ਬੇਵਕੂਫ ਸਮਝਦਾ? ਭਿੰਡਰਾਂ ਵਾਲੇ ਨੂੰ ਸਾਡੇ ਹਵਾਲੇ ਕਰ ਦਿਓ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਆਖਰੀ ਵਾਰ ਕਹਿ ਰਿਹਾ,
ਉਹਨੂੰ ਸਾਡੇ ਹਵਾਲੇ ਕਰ ਦਿਓ, ਨਹੀਂ ਤਾਂ ਸਾਰਿਆਂ ਨੂੰ ਭੁੰਨ ਕੇ ਰੱਖ ਦਿਆਂਗੇ। ਮੈਂ ਕਿਹਾ ਨਾ ਕਿ ਉਹ ਇੱਥੇ ਨਹੀਂ ਹਨ। ਤੇਰੀ ਮੈਂ रुको। हो सकता है सच कहंदा होवे। जाओ जाके तलाशी लवो। चलो। दादे बीबी दादे है नहीं अंदर कोई। आ चलिए। चलो लाओ तलाशी अंदर जाके। ਓਏ ਮਿਲਿਆ ਕੋਈ? ਨਾ ਜੀ ਨਾ। ਆ ਚਲੀਏ। ਚਲੋ। ਗੁਰੂ ਘਰ ਤੇ ਸਾਰੇ ਪਿੰਡ ਦੀ ਤਲਾਸ਼ੀ ਲੈਣ ਤੋਂ ਬਾਅਦ ਜਦੋਂ ਕੁਝ ਵੀ ਹੱਥ ਨਾ ਲੱਗਿਆ ਤਾਂ ਗੁੱਸੇ ਵਿੱਚ ਆਈ ਪੁਲਿਸ ਨੇ ਜੱਥੇ ਦੀਆਂ 2 ਬੱਸਾਂ ਤੇ ਇੱਕ ਜੀਪ ਨੂੰ ਅੱਗ ਲਾ ਦਿੱਤੀ, ਜਿਸ ਵਿੱਚ ਗੁਰੂ ਸਾਹਿਬ ਦੇ ਸਰੂਪ ਵੀ ਅਗਨ ਭੇਂਟ ਹੋ ਗਏ। ਚੰਦੋ ਕਲਾਂ ਦੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਸੰਤਾਂ ਨੇ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ, ਪਰ ਉਹਨਾਂ ਦੀਆਂ 2 ਸ਼ਰਤਾਂ ਸਨ। ਪਹਿਲੀ ਕਿ ਗ੍ਰਿਫਤਾਰੀ ਸਿਰਫ ਇੱਕ ਅੰਮ੍ਰਿਤਧਾਰੀ ਸਿੱਖ ਹੀ ਕਰ ਸਕਦਾ ਹੈ, ਤੇ ਦੂਜੀ ਪਹਿਲਾਂ ਗ੍ਰਿਫਤਾਰ ਕੀਤੇ ਬੰਦੇ ਛੱਡੇ ਜਾਣ। ਪੁਲਿਸ ਨੇ ਗ੍ਰਿਫਤਾਰ ਕੀਤੇ ਬੰਦੇ ਛੱਡ ਦਿੱਤੇ ਤੇ 20 ਸਤੰਬਰ 1981 ਨੂੰ ਸੰਤਾਂ ਨੂੰ ਗ੍ਰਿਫਤਾਰ ਕਰਨ ਲਈ ਐਸਐਸਪੀ ਜਰਨੈਲ ਸਿੰਘ ਕਾਲੇਕਾ ਆਏ। ਲਓ ਜੀ ਤੁਸੀਂ ਫਰੂਟ ਖਾਓ।
ਪੁੱਤਰ ਜੀ, ਚੰਦੋ ਕਲਾਂ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪਾਂ ਦੀ ਹੋਈ ਬੇਅਦਬੀ ਤੇ ਸੰਤਾਂ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਦਲ ਖਾਲਸਾ ਦੇ ਭਾਈ ਗਜੇਂਦਰ ਸਿੰਘ ਤੇ ਸਾਥੀਆਂ ਨੇ ਬਿਨਾਂ ਕਿਸੇ ਹਥਿਆਰ ਦੇ 29 ਸਤੰਬਰ 1981 ਨੂੰ ਏਅਰ ਇੰਡੀਆ ਦਾ ਜਹਾਜ਼ ਅਗਵਾ ਕਰ ਲਿਆ ਤੇ ਜਿਸ ਨੂੰ ਲਾਹੌਰ ਉਤਰਵਾ ਲਿਆ ਗਿਆ, ਜਿਸ ਵਜੋਂ ਭਾਈ ਗਜੇਂਦਰ ਸਿੰਘ ਤੇ ਸਾਥੀਆਂ ਨੂੰ ਬਹੁਤ ਲੰਬਾ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ। ਤੇ ਦੂਜਾ ਜਹਾਜ਼ ਭਾਈ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਨੇ ਅਗਵਾ ਕੀਤਾ, ਜਿਸ ਨੂੰ ਅੰਮ੍ਰਿਤਸਰ ਏਅਰਪੋਰਟ ਦੇ ਉੱਪਰ ਗੋਲੀ ਮਾਰ ਦਿੱਤੀ ਗਈ। ਵੀਰ, ਮੈਂ ਤਾਂ ਇਹ ਵੀ ਸੁਣਿਆ ਸੀ ਕਿ ਜਦੋਂ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਦੋਂ ਭੋਲੇਨਾਥ ਪਾਂਡੇ ਤੇ ਦਵਿੰਦਰ ਪਾਂਡੇ ਨੇ ਇਸੇ ਰੋਸ ਵਜੋਂ ਹਵਾਈ ਜਹਾਜ਼ ਹਾਈਜੈਕ ਕੀਤਾ ਸੀ। ਫਿਰ 1980 ਦੇ ਵਿੱਚ ਇੰਦਰਾ ਗਾਂਧੀ ਨੇ ਉਹਨਾਂ ਨੂੰ ਐਮਐਲਏ ਦੀਆਂ ਸੀਟਾਂ ਦੇ ਕੇ ਨਵਾਜਿਆ। ਦੈਟਸ ਨਾਟ ਫੇਅਰ ਦਾਦਾ ਜੀ। ਪੁੱਤਰ ਜੀ, ਇਹੀ ਤਾਂ ਮੰਦਭਾਗੀ ਗੱਲ ਹੈ। ਮੰਤਰੀਆਂ ਵਜ਼ੀਰਾਂ ਲਈ ਤਾਂ ਕਾਨੂੰਨ ਹੋਰ ਹੈ ਤੇ ਜਨਤਾ ਲਈ ਕਾਨੂੰਨ ਹੋਰ ਹੈ। ਗੁਰਨਾਮ ਸਿੰਘ ਜੀ, ਤੁਹਾਨੂੰ ਹਲੇ ਵੀ ਯਾਦ ਹੋਊਗਾ, ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ, 25 ਹਿੰਦੂਆਂ ਨੂੰ ਇੱਕ ਸਿੱਖ ਆਉਂਦਾ ਹੈ। ਉਸ ਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਜਦੋਂ ਸੰਤਾਂ ਨੇ ਅੱਗਿਓਂ ਜਵਾਬੀ ਬਿਆਨ ਦਿੱਤਾ ਸੀ ਕਿ ਇੱਕ ਸਿੱਖ ਨੂੰ 20 ਹਿੰਦੂ ਆਉਂਦੇ ਹੈ ਤਾਂ ਕਹਿੰਦੇ ਸੀ ਕਿ ਉਹਨਾਂ ਉੱਪਰ ਕਾਰਵਾਈ ਕੀਤੀ ਜਾਵੇ। ਤੁਹਾਨੂੰ ਪਤਾ ਹੈ, ਇਸ ਬਿਆਨ ਨੂੰ ਲੈ ਕੇ ਅੱਜ ਤੱਕ ਸੰਤਾਂ ਨੂੰ ਫਿਰਕਾ ਪ੍ਰਸਤ ਤੇ ਹਿੰਦੂਆਂ ਦਾ ਦੁਸ਼ਮਣ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਪੰਜਾਬ ਦਾ ਮਾਹੌਲ ਬਹੁਤ ਵਿਗੜ ਗਿਆ ਸੀ। ਟ੍ਰੇਨਾਂ ਪਟੜੀ ਤੋਂ ਉਤਰ ਚੁੱਕੀਆਂ ਸਨ, ਜਹਾਜ਼ ਅਗਵਾ ਹੋ ਚੁੱਕੇ ਸਨ। ਅਕਾਲੀਆਂ ਨੇ ਵੀ ਸੰਤਾਂ ਦੀ ਰਿਹਾਈ ਦੀ ਮੰਗ ਕੀਤੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਨੇ ਵੀ ਦਿੱਲੀ ਵਿਖੇ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਸੰਤਾਂ ਦੀ ਰਿਹਾਈ ਲਈ। ਤੇ ਅੰਤ ਵਿੱਚ ਕੋਈ ਵੀ ਸਬੂਤ ਨਾ ਹੋਣ ਕਰਕੇ ਸੰਤਾਂ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਕਰਨ ਲਈ ਸੰਤ ਜੀ ਬੰਬੇ ਚਲੇ ਗਏ। बैठिए। हाँ दुर्गा प्रसाद जी सर। बुखार मर्डर केस वाली फाइल लेके आओ जल्दी। ओके सर। हेलो मिस्टर तावड़े। यस जी के तावड़े। हाँ तावड़े, ऐसा है कमिश्नर साहब गुड मॉर्निंग सर। हाँ तावड़े, पंजाब सरकार से इंफॉर्मेशन आई है जर्नैल सिंह भिंडरावाला को गिरफ्तार करने के लिए। वो इस वक्त तुम्हारे एरिया दादर में ठहरा हुआ है। तुम उन पर नजर रखो, ध्यान रहे उनके
धार्मिक प्रोग्रामों में कोई रुकावट ना पैदा हो। ठीक है? ठीक है सर। पुलिस को आसपास तैनात कर दो। यस सर। समझ गए ना? यस सर। हाँ, और अगले ऑर्डर का इंतजार करो। ओके। ठीक है? ओके सर। ਵਾਹਿਗੁਰੂ ਆ ਚੱਕੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੁਣੇ ਖਬਰ ਆਈ ਆ ਕਿ ਪੰਜਾਬ ਸਰਕਾਰ ਸੰਤਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਆ। ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਆ। ਤੁਸੀਂ ਇਹ ਖਬਰ ਉਹਨਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਓ। ਅੱਛਾ ਜੀ, ਵਾਹਿਗੁਰੂ ਭਲੀ ਕਰੂ ਜੀ। ਸੋ ਇਹੋ ਜਿਹਾ ਸਮਾਂ ਚੱਲਦਿਆਂ ਅੱਜ ਸਾਨੂੰ ਸ਼ਾਸਤਰਧਾਰੀ ਹੋਣ ਦੀ ਬਹੁਤ ਜ਼ਰੂਰਤ ਹੈ। ਹਾਂਜੀ ਬਾਬਾ ਜੀ। ਸੰਤ ਜੀ, ਪੰਜਾਬ ਤੋਂ ਹੁਣੇ ਭਾਈ ਅਮਰੀਕ ਸਿੰਘ ਦਾ ਫੋਨ ਆਇਆ ਸੀ। ਪੰਜਾਬ ਸਰਕਾਰ ਨੇ ਤੁਹਾਡੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਨੇ। ਮਹਾਂਪੁਰਸ਼ੋ, ਤੁਹਾਡਾ ਸੁਰੱਖਿਅਤ ਪੰਜਾਬ ਪਹੁੰਚਣਾ ਬਹੁਤ ਜ਼ਰੂਰੀ ਹੈ। ਪਤਾ ਨਹੀਂ ਹੁਣ ਉਹਨਾਂ ਦੀ ਇਸ ਸਾਰੇ ਮਾਮਲੇ ਵਿੱਚ ਕੀ ਇੱਛਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। रुको 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 रुको, क्या है इसमें? जनाब, मैं ज्ञान सिंह पूनिया जी। ओ अच्छा, जाइए, जाने दो सिंह साहब को। मेहरबानी जनाब। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅਸੀਂ ਸੰਤਾਂ ਦੇ ਦਰਸ਼ਨ ਕਰਨੇ ਸੀ। ਸੰਤਾਂ ਦੀ ਤਬੀਅਤ ਕੁਝ ਠੀਕ ਨਹੀਂ ਹੈਗੀ। ਉਹ
ਅਜੇ ਦਰਸ਼ਨ ਨਹੀਂ ਦੇ ਸਕਣਗੇ। ਤੁਸੀਂ ਪ੍ਰਸ਼ਾਦਾ ਪਾਣੀ ਛਕੋ ਤੇ ਮੈਨੂੰ ਇਜਾਜ਼ਤ। ਚੰਗਾ ठीक है जी। डॉक्टर साहब आगे पूछो। डॉक्टर साहब कहाँ जा रहे हो? संजय की तबीयत ठीक नहीं है, उनका ट्रीटमेंट चल रहा है। ओह ठीक है, ट्रीटमेंट ट्रीटमेंट चल रहा है। तबीयत खराब हो गई भाई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਆਈਆਂ ਸਮੂਹ ਸੰਗਤਾਂ ਨੂੰ ਦਾਸ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸੰਤਾਂ ਦੀ ਸਿਹਤ ਕੁਝ ਠੀਕ ਨਾ ਹੋਣ ਕਰਕੇ ਉਹ 2-4 ਦਿਨਾਂ ਤੱਕ ਪ੍ਰਚਾਰ ਨਹੀਂ ਕਰ ਸਕਣਗੇ। पता नहीं क्यों नहीं जाती है। बाबा जी, संत जी मैं ते पहुंच गए हैं। वाहिगुरु वाहिगुरु वाहिगुरु। क्या? ये कैसे हो सकता है? अबे दुर्गा प्रसाद, यस सर। बाप तुम्हारा पंजाब पहुंच गया और तुम गुरुद्वारा में किसकी रखवाली कर रहे हो? बुला लो सबको। ओके सर। नाक कटवा दी सालो। जा जाके हाजिरी लवा के अपनी हुंदा बंदा पहली बार बाबूजी देख के रोको मोटरसाइकिल नु। रुको 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 रुको। हाँ जी, की गल है? भाई साहब ਤੁਹਾਡੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ। ਬੈਠੋ ਗੱਡੀ 'ਚ। ਪਰ ਕਿਸ ਗੱਲ ਦੀ ਗ੍ਰਿਫਤਾਰੀ ਬਾਈ? ਇਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ, ਉੱਪਰ ਆਰਡਰ ਹੋਏ ਆ। ਚਲੋ ਬਿਠਾਓ ਇਹਨਾਂ ਨੂੰ ਗੱਡੀ 'ਚ। ਚਲੋ ਬਾਬਾ ਜੀ ਚਲੋ। ਚੱਲ ਵੀ ਕਾਕੇ, ਤੂੰ ਬੁਲਟ ਲੈ ਕੇ ਆ। ਚਲੋ 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 ਬਿਠਾਓ ਜਲਦੀ। चलो जी, काम हो पूरा। चल भाई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗੀ ਜੀ ਕਿਵੇਂ ਆਉਣਾ ਹੋਇਆ? ਭਾਈ ਸਾਹਿਬ ਜੀ, ਮੈਂ ਸੰਤਾਂ ਨੂੰ ਮਿਲਣਾ ਸੀਗਾ। ਰਾਗੀ ਜੀ, ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ ਅੱਜ। ਕੋਈ ਨਹੀਂ, ਆਉਣ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜੀ, ਜਿਹੜੀ ਮੇਰੀ ਭੈਣ ਲੋਹੀਆਂ ਵਿਆਹੀ ਹੋਈ ਹੈ, ਉੱਥੋਂ ਖਬਰ ਆਈ ਹੈ ਕਿ ਪੁਲਿਸ ਨੇ ਭਾਈ ਅਮਰਜੀਤ ਸਿੰਘ ਦਹੇੜੂ ਨੂੰ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਤੇ ਸੰਤ ਜੀ, ਹੁਣੇ ਅੰਮ੍ਰਿਤਸਰ ਸਾਹਿਬ ਤੋਂ ਫੋਨ ਆਇਆ ਹੈ ਕਿ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ, ਜਿਹੜੇ ਕਿ ਜੱਥੇ ਦੀ ਜੀਪ ਛੁਡਾਉਣ ਲਈ ਕਚਹਿਰੀਆਂ ਗਏ ਹੋਏ ਸੀਗੇ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਛਾ। ਇਹ ਖਬਰ ਸੁਣਨ ਤੋਂ ਬਾਅਦ 19 ਜੁਲਾਈ 1982 ਨੂੰ ਸੰਤਾਂ ਨੇ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਰ ਦਿੱਤੀ, ਜਿਸ ਵਿੱਚ ਹਰ ਰੋਜ਼ 51 ਸਿੰਘ ਗ੍ਰਿਫਤਾਰੀ ਦੇਣ ਲਈ ਜਾਣ ਲੱਗੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ 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 25 ਜੁਲਾਈ 1982 ਨੂੰ ਗੁਰੂ ਘਰ ਮੰਜੀ ਸਾਹਿਬ ਵਿਖੇ ਇੱਕ ਪੰਥਕ ਇਕੱਠ ਬੁਲਾਇਆ ਗਿਆ, ਜਿਸ ਇਕੱਠ ਨੇ ਧਰਮ ਯੁੱਧ ਮੋਰਚੇ ਦੀ ਆਉਣ ਵਾਲੇ ਦਿਨਾਂ ਦੀ ਰੂਪ ਰੇਖਾ ਤਿਆਰ ਕਰਨੀ ਸੀ। ਅਕਾਲੀ ਦਲ ਨੇ ਸੰਤ ਭਿੰਡਰਾਂ ਵਾਲਿਆਂ ਦੇ ਮੋਰਚੇ ਨੂੰ ਆਪਣੇ ਮੋਰਚੇ ਨਾਲ ਜੋੜ ਕੇ ਇੱਕ ਨਵਾਂ ਮੋਰਚਾ ਲਗਾਉਣ ਦਾ ਫੈਸਲਾ ਕੀਤਾ, ਜਿਸ ਵਿੱਚ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਮੁੱਖ ਸਨ। ਅਨੰਦਪੁਰ ਦਾ ਮਤਾ ਜੋ ਕਿ 1973 ਦੇ ਵਿੱਚ ਲਿਖਿਆ ਗਿਆ ਸੀ, ਜਿਸ ਦੇ ਤਹਿਤ ਕਪੂਰੀ ਦਾ ਮੋਰਚਾ ਬਦਲ ਕੇ ਅੰਮ੍ਰਿਤਸਰ ਲਿਆਂਦਾ ਗਿਆ ਤੇ ਨਹਿਰ ਰੋਕੂ ਮੋਰਚੇ ਦਾ ਨਾਮ ਬਦਲ ਕੇ ਧਰਮ ਯੁੱਧ ਮੋਰਚਾ ਕਰ ਦਿੱਤਾ ਗਿਆ। ਇਹ ਮੋਰਚਾ 4 ਅਗਸਤ 1982 ਨੂੰ ਸ਼ੁਰੂ ਹੋ ਗਿਆ। ਸੰਤਾਂ ਨੇ ਅਕਾਲੀ ਲੀਡਰਸ਼ਿਪ ਵੱਲੋਂ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਚੱਲਣ ਦਾ ਫੈਸਲਾ ਕੀਤਾ। ਧਰਮ ਯੁੱਧ ਮੋਰਚੇ ਦੇ ਤਹਿਤ ਗ੍ਰਿਫਤਾਰੀਆਂ ਦੇਣ ਦਾ ਇਹ ਸਿਲਸਿਲਾ 19 ਜੁਲਾਈ ਤੋਂ 4 ਅਗਸਤ 1982 ਤੱਕ ਨਿਰਵਿਘਨ ਜਾਰੀ ਰਿਹਾ। ਧਰਮ ਯੁੱਧ ਮੋਰਚਾ ਪੂਰੇ ਜੋਬਨ ਤੇ ਸੀ ਤੇ ਇੱਕ ਦੁਖਾਂਤ ਵਾਪਰਿਆ। ਗ੍ਰਿਫਤਾਰ ਕੀਤੇ ਹੋਏ ਸਿੰਘਾਂ ਦੀ ਬੱਸ ਤਰਨਤਾਰਨ ਵਿਖੇ ਰੇਲਵੇ ਫਾਟਕ ਤੇ ਰੇਲ ਦੇ ਨਾਲ ਜਾ ਟਕਰਾਈ, ਜਿਸ ਨਾਲ 36 ਸਿੰਘ ਸ਼ਹੀਦ ਹੋਏ ਤੇ ਵੱਡੀ ਗਿਣਤੀ ਵਿੱਚ ਜ਼ਖਮੀ ਵੀ ਹੋ ਗਏ। ਇਸ ਦੁਖਾਂਤ ਤੋਂ ਬਾਅਦ ਵੀ ਸਿੰਘਾਂ ਦਾ ਸਿਦਕ ਨਹੀਂ ਡੋਲਿਆ ਤੇ ਗ੍ਰਿਫਤਾਰੀਆਂ ਦੇਣ ਦਾ ਦੌਰ ਚੱਲਦਾ ਰਿਹਾ। ਪੰਜਾਬ ਦੀਆਂ ਜੇਲ੍ਹਾਂ ਨੱਕੋ ਨੱਕ ਭਰ ਗਈਆਂ। ਸਰਕਾਰ ਕੋਲ ਸਿੰਘਾਂ ਨੂੰ ਰਿਹਾ ਕਰਨ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ ਤੇ ਅਖੀਰ ਸਰਕਾਰ ਨੇ ਸਾਰੇ ਸਿੰਘਾਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਇਹ ਧਰਮ ਯੁੱਧ ਮੋਰਚੇ ਦੀ ਸਭ ਤੋਂ ਪਹਿਲੀ ਤੇ ਵੱਡੀ ਜਿੱਤ ਸੀ। ਵੀਰ ਜੀ, ਕਾਲੇ ਦੀ ਚਾਹ ਜਿਹੜਾ ਪੀਵੇ ਉਹੀ ਗੁਣ ਗਾਵੇ। ਕੱਲ ਨਿਕਲ ਗਿਆ ਆ ਪੀਓ ਜਰਾ ਕਰਾਰੀ ਜੀ, ਅੱਖਾਂ ਖੋਲ ਦੂ। ਇਹ ਆ ਲੋ ਆ ਚੱਕੋ ਜੀ ਗਰਮ ਗਰਮ ਚਾਹ ਤੇ ਪੀ ਕੇ ਦੱਸਿਓ ਵੀ ਜਰਾ ਕਿੱਦਾਂ ਦੀ ਲੱਗੀ। ਜ਼ਿਆਦਾ ਗਰਮ ਭਾਈ ਸਿੰਘ ਜਲ ਜੀਰਾ ਪੀਂਦੇ ਆ। ਯਾਰ ਕਿੱਦਾਂ ਦੇ ਬੰਦੇ ਆ ਇਹ, ਹਨਾ? ਦੇਖ ਪਹਿਰਾਵਾ ਦੇਖ ਯਾਰ ਇਹਨਾਂ ਦਾ ਕਿੱਦਾਂ, ਹਨਾ? ਦੇਖ ਖਿੱਚਦੇ ਨੇ। ਖਿੱਚ ਗਏ ਭਾਈ, ਖਿੱਚ ਗਏ। ਉਹ ਦੇਖ ਐਵੇਂ ਹੀ ਬਸ। ਸੋਦੀ ਸਿੰਘ ਸਾਹਿਬ ਇਹਨਾਂ ਨੂੰ ਛੱਡ ਆ ਚਲੀਏ। ਉਹ ਲੰਘ ਗਏ। ਉਹ ਦੇਖ ਭਾਈ, ਹੋਰ ਕੀ ਕਰ ਲੈਣਗੇ ਇਹ? ਭਾਈ ਸਾਹਿਬ ਇਹ ਕਿੰਨੇ ਦੀ ਆ ਤਰੰਗਲੀ? 12 ਰੁਪਏ ਦੀ ਆ ਜੀ। ਦੁਕਾਨਦਾਰ ਕਹਿੰਦਾ ਸੀ ਗਰੰਟੀ ਆ, ਟੁੱਟਦੀ ਨਹੀਂ। ਅੱਛਾ, ਦੇਖ ਲੈਨੇ ਆ।
ਕਿੰਨੇ ਬੰਦੇ ਸੀ ਤੁਸੀਂ? ਉਹ ਜੀ 15 ਬੰਦੇ ਸੀ। 15। ਹਾਂਜੀ। ਤੇ ਉਹ ਕਿੰਨੇ ਸੀ? ਉਹ ਤਾਂ ਕੱਲਾ ਹੀ ਸੀ ਜੀ। ਕੱਲਾ? ਤੁਸੀਂ 15 ਤੇ ਉਹ ਕੱਲਾ? ਹਾਂਜੀ। ਉਹ ਕੱਲਾ ਤੇ ਤੁਸੀਂ 15। ਫੜ ਕੇ ਬੰਦਾ ਪੇਸ਼ ਕਰੋ ਬਈ। ਜੀ ਜਨਾਬ। ਪੰਦਰਾਂ ਬੰਦੇ ਕੁੱਟਿਆ ਤੂੰ, ਉਹ ਵੀ ਹਥਿਆਰ ਨਾਲ। ਪਰਚਾ ਤਾਂ ਤੇਰੇ ਤੇ ਬਣਦਾ ਹੀ ਆ ਸੋਢੀ। ਜਿੱਦਾਂ ਮਰਜ਼ੀ ਕਰ ਲੈ। ਕਰੂੰ ਤਾਂ ਹੁਣ ਮੈਂ ਆਪਦੀ ਮਰਜ਼ੀ ਗਈ। ਹੈਲੋ। ਆ ਤੁਹਾਡੇ ਨਾਲ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੱਲ ਕਰਨਗੇ। ਜੀ। ਹਾਂ ਭਾਈ। ਜੀ ਸੰਤ ਜੀ। ਉਹ ਗੁਰੂ ਦੇ ਬਾਣੇ ਦੀ ਬੇਅਦਬੀ ਕਰਨ ਵਿਰੋਧੀ ਤੇ ਤੂੰ ਸੋਢੀ ਨੂੰ ਫੜ ਲਿਆ ਆ। ਸਾਡਾ ਸ਼ੇਰ ਛੇਤੀ ਤੋਂ ਛੇਤੀ ਰਿਹਾ ਕਰ ਦੇ। ਜੀ ਜੀ ਸੰਤ ਜੀ। ਇਹਨੂੰ ਲੈ ਕੇ ਪਿੱਛੇ ਚੱਲ ਓਏ। ਚੱਲ ਬਈ। ਸੋਢੀ ਤੂੰ ਭੱਜ ਜਾ। ਕੀ ਗੱਲ ਥਾਣੇਦਾਰਾ, ਬੜੀ ਛੇਤੀ ਬਦਲਿਆ। ਤੈਨੂੰ ਕਿਹਾ ਨਾ ਤੂੰ ਭੱਜ ਜਾ। ਬਾਬਾ ਜਾ। ਚੰਗਾ ਫਿਰ ਜਾ ਬਾਬਾ ਜਾ। ਸ਼ੁਕਰ ਹੈ। ਦਾਦਾ ਜੀ ਫੇਰ ਤਾਂ ਸੁਰਿੰਦਰ ਸਿੰਘ ਸੋਢੀ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਹੋਣਾ। ਪੁੱਤਰ ਜੀ, ਜੱਥੇ ਵਿੱਚ ਸਾਰੇ ਸਿੰਘ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਸਨ, ਜਿਵੇਂ ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਰਸ਼ਪਾਲ ਸਿੰਘ ਤੇ ਉਹਨਾਂ ਦੀ ਸੁਪਤਨੀ ਬੀਬੀ ਪ੍ਰੀਤਮ ਕੌਰ ਖਾਲਸਾ, ਭਾਈ ਠਾਰਾ ਸਿੰਘ, ਹਰਮਿੰਦਰ ਸਿੰਘ ਸੰਧੂ ਤੇ ਕਿੰਨੇ ਹੋਰ ਸਿੰਘ, ਜਿਹੜੇ ਕੌਮ ਤੋਂ ਜਾਨਾਂ ਵਾਰਨ ਲਈ ਹਮੇਸ਼ਾ ਤਤਪਰ ਰਹਿੰਦੇ ਸੀ। ਜਨਰਲ ਸ਼ਬੇਗ ਸਿੰਘ ਤਾਂ ਇੱਕ ਮਹਾਨ ਯੋਧੇ, ਭਾਈ ਮਹਿਤਾਬ ਸਿੰਘ ਮੀਰਾ ਕੋਟੀਆ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸੌਦਾ ਲਾਇਆ ਸੀ, ਉਹਦੇ ਵੰਸ਼ ਵਿੱਚੋਂ ਸਨ। 1965 ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦਾ ਯੁੱਧ ਲੱਗਿਆ ਹੋਇਆ ਸੀਗਾ, ਜਨਰਲ ਸ਼ਬੇਗ ਸਿੰਘ ਨੂੰ ਘਰੋਂ ਇੱਕ ਟੈਲੀਗ੍ਰਾਮ ਆਇਆ। शबेग सिंह, मैं चाहता हूं आप अपनी रेजिमेंट को लेके इधर से मूव करें। सर, अगर हम चौकी यहाँ बनाते हैं तो यहाँ से सारा हम लोग कवर कर सकते हैं। वेरी गुड। इस तरह आप दुश्मन की इन्फेंट्री को काफ़ी नुकसान पहुंचा सकते हो। बिल्कुल ठीक सर। सर, आपका टेलीग्राम। शबेग सिंह, क्या हुआ? सब ठीक तो है? सर, You must take leave. You should attend your father's funeral. सर, आज देश को मेरी जरूरत है। My nation is more important than my family. और सर, मैं चाहता हूं ये बात यहीं तक रहे, मेरी रेजिमेंट में किसी को पता ना चले। थैंक यू सर। ਦਾਦਾ ਜੀ ਫੇਰ? ਪੁੱਤਰ ਜੀ, ਮੁਕਤੀ ਵਾਹਿਨੀ ਦੇ ਹੀਰੋ, ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤ ਵਿਸ਼ਿਸ਼ਟ ਸੇਵਾ ਮੈਡਲ ਦੇ ਜਨਰਲ ਵਿਜੇਤਾ ਨੂੰ ਰਿਟਾਇਰਮੈਂਟ ਤੋਂ ਸਿਰਫ ਇੱਕ ਦਿਨ ਪਹਿਲਾਂ ਕੋਰਟ ਮਾਰਸ਼ਲ ਕੀਤੇ ਬਗੈਰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਉਸ ਤੋਂ ਕੁਝ ਸਮੇਂ ਬਾਅਦ ਉਹਨਾਂ ਦੀ ਮੁਲਾਕਾਤ ਸੰਤਾਂ ਨਾਲ ਹੋਈ। ਉਹ ਮੁਲਾਕਾਤ ਤੋਂ ਇੰਨੇ ਪ੍ਰਭਾਵਿਤ ਹੋਏ
ਕਿ ਉਹ ਸੰਤਾਂ ਦੀ ਸੰਗਤ ਦੇ ਵਿੱਚ ਜੁੜ ਗਏ। ਜਦੋਂ ਅਸੀਂ ਪਖੰਡੀਆਂ ਦੇਹ ਧਾਰੀਆਂ ਵੱਲੋਂ ਮਚੀਆਂ ਤੇ ਮੜੀਆਂ ਮਸਾਣੀਆਂ ਕਬਰਾਂ ਤੇ ਜੰਨਾਂ ਨੂੰ ਸੰਧੂਰ ਭੁੱਕਣ ਵੱਲੋਂ ਤੇ ਰਾਜਨੀਤੀ ਦੀ ਕੁਰਸੀ ਦੇ ਹਿਰਸ ਵੱਲੋਂ ਆਪਣੀ ਬਿਰਤੀ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਲਈ, ਉਦੋਂ ਦੁਨੀਆ ਦੀ ਕੋਈ ਸ਼ਕਤੀ ਨਹੀਂ ਜਿਹੜੀ ਆਪਾਂ ਨੂੰ ਦਬਾ ਸਕੇਗੀ। ਇਹ ਹਰ ਇੱਕ ਸਿੱਖ ਨੂੰ ਆਪਣੇ ਮਨ ਵਿੱਚ ਆਪਾਂ ਨੂੰ ਧਾਰਨ ਕਰ ਲੈਣਾ ਚਾਹੀਦਾ ਹੈ। ਮੈਂ ਇੱਕ ਕੌਮ ਦੇ ਨਾਂ ਤੇ ਬੇਨਤੀ ਕਰਦਾ ਹਾਂ, ਇਹ ਆਪਾਂ ਨੂੰ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਵੀ ਅਸੀਂ ਭਿੰਡਰਾਂ ਵਾਲੇ ਬਣਨਾ ਤੇ ਅਸੀਂ ਅਕਾਲੀ ਦਲ ਦੇ ਨਾਲ ਬਣਨਾ। ਸਾਰੇ ਸਿੱਖਾਂ ਦੇ ਮਨ ਵਿੱਚ ਇਹ ਉੱਕਰ ਜਾਣੇ ਚਾਹੀਦੇ ਆ ਕਿ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਵਾਲੇ ਬਣਨਾ। ਰਛਪਾਲ ਸਿੰਘ ਜੀ, ਤੁਹਾਨੂੰ ਕਾਕੇ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਮਿਹਰਬਾਨੀ ਜੀ, ਮਿਹਰਬਾਨੀ। ਸਭ ਉਸ ਵਾਹਿਗੁਰੂ ਦੀ ਕਿਰਪਾ ਹੈ। ਇਹ ਨੇ ਭਾਈ ਰਛਪਾਲ ਸਿੰਘ, ਜਿਹੜੇ ਆਪਣੀ ਸਰਕਾਰੀ ਮਾਸਟਰ ਦੀ ਨੌਕਰੀ ਛੱਡ ਕੇ ਸੰਤਾਂ ਦੇ ਪੀਏ ਬਣ ਗਏ ਤੇ ਸੇਵਾ ਵਿੱਚ ਜੁੜ ਗਏ। ਭਾਈ ਸਾਹਿਬ ਦਾ ਆਨੰਦ ਕਾਰਜ ਬੀਬੀ ਪ੍ਰੀਤਮ ਕੌਰ ਨਾਲ ਗੁਰੂ ਰਾਮਦਾਸ ਲੰਗਰ ਹਾਲ ਦੀ ਛੱਤ ਤੇ 20 ਫਰਵਰੀ 1983 ਨੂੰ ਹੋਇਆ। ਵਾਹਿਗੁਰੂ ਨੇ ਉਹਨਾਂ ਦੀ ਝੋਲੀ ਵਿੱਚ 19 ਮਈ 1984 ਨੂੰ ਇੱਕ ਕਾਕੇ ਦੀ ਦਾਤ ਬਖਸ਼ੀ। ਹਾਂਜੀ ਪ੍ਰੀਤਮ ਕੌਰ ਜੀ, ਅਸੀਂ ਕਿੰਨੇ ਭਾਗਾਂ ਵਾਲੇ ਆ। ਸਾਡੇ ਕਾਕੇ ਦਾ ਨਾਂ ਸੰਤਾਂ ਨੇ ਆਪ ਰੱਖਿਆ, ਮਨਪ੍ਰੀਤ ਸਿੰਘ। ਹਾਂਜੀ ਖਾਲਸਾ ਜੀ। ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ। ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ। ਚੱਲਦੇ ਹੋਏ ਧਰਮ ਯੁੱਧ ਮੋਰਚੇ ਦੌਰਾਨ 4 ਅਪ੍ਰੈਲ 1983 ਨੂੰ ਰਸਤਾ ਰੋਕੋ ਅੰਦੋਲਨ ਤੇ 17 ਜੂਨ 1983 ਨੂੰ ਰੇਲ ਰੋਕੋ ਅੰਦੋਲਨ ਕੀਤਾ ਗਿਆ, ਜਿਨ੍ਹਾਂ ਵਿੱਚ ਪੁਲਿਸ ਹੱਥੋਂ ਕਈ ਸਿੰਘ ਸ਼ਹੀਦ ਹੋ ਗਏ। 6 ਅਕਤੂਬਰ 1983 ਨੂੰ ਕੇਂਦਰ ਸਰਕਾਰ ਨੇ ਪੰਜਾਬ ਦੀ ਸਰਕਾਰ ਭੰਗ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਪੁੱਤਰ ਜੀ, ਸੰਤ ਜੀ ਇੰਨੇ ਹਰਮਨ ਪਿਆਰੇ ਹੋ ਚੁੱਕੇ ਸਨ ਕਿ ਲੋਕ ਸੰਤਾਂ ਨਾਲ ਆਪਣੀ ਫੋਟੋ ਖਿਚਵਾ ਕੇ ਪ੍ਰਮੋਸ਼ਨ ਲੈਣ ਲੱਗ ਪਏ ਸਨ। ਇੱਥੇ ਤੱਕ ਕਿ ਜਿਹੜੇ ਕੰਮ ਪੁਲਿਸ, ਕੋਰਟ, ਕਚਹਿਰੀਆਂ ਨਹੀਂ ਸੀ ਨਿਪਟਾ ਸਕਦੀਆਂ, ਉਹ ਕੰਮ ਸੰਤਾਂ ਕੋਲ ਆ ਕੇ ਨਿਬੜਨ ਲੱਗ ਗਏ ਸਨ ਤੇ ਲੋਕ ਆਪਣੀਆਂ ਆਪਣੀਆਂ ਸਮੱਸਿਆਵਾਂ ਲੈ ਕੇ ਸੰਤਾਂ ਕੋਲੇ ਆਉਣ ਲੱਗ ਗਏ ਸੀ। ਸੰਤ ਜੀ, ਪੁਰਾਤਨ ਸਮਿਆਂ ਦੇ ਵਿੱਚ ਸਿੱਖ ਧੀਆਂ ਭੈਣਾਂ ਦੀ ਇੱਜ਼ਤ ਮੁਗਲਾਂ ਦੇ ਪੰਜਿਆਂ ਚੋਂ ਛਡਾਉਂਦੇ ਰਹੇ ਨੇ, ਪਰ ਅੱਜ ਕੁਝ ਗੁੰਡੇ ਮੇਰੀ ਧੀ ਨੂੰ ਚੁੱਕ ਕੇ ਲੈ ਗਏ। ਪ੍ਰੇਮੀਆਂ, ਜੇ ਤੇਰੀ ਗੱਲ ਹੋਈ ਸੱਚੀ ਤੇ ਵਿੱਚੋਂ ਗੱਲ ਕੋਈ ਹੋਰ ਨਾ ਨਿਕਲੀ ਤੇ ਗੁਰੂ ਕਲਗੀਧਰ ਮਹਾਰਾਜ ਕਿਰਪਾ ਕਰਨਗੇ, ਤੇਰੀ ਧੀ ਸ਼ਾਮ 5 ਵਜੇ ਤੋਂ ਪਹਿਲਾਂ ਤੇਰੇ ਘਰੇ ਹੋਊਗੀ। ਧੰਨਵਾਦ ਤੁਹਾਡਾ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਮਹਿੰਦਰ ਸਿੰਘ ਸਾਈਆਂ, ਇਹ ਡਿਊਟੀ ਤੇਰੇ ਜੁੰਮੇ ਹੈ ਭਾਈ। ਸਤ ਵਚਨ ਬਾਬਾ ਜੀ।
ਵੇਖ, ਮੈਂ ਤੇਰੇ ਨਾਲ ਧੱਕਾ ਨਹੀਂ ਕਰਨਾ ਚਾਹੁੰਦਾ। बड़ी टीठा। ਤੁਹਾਡਾ ਬਹੁਤ-ਬਹੁਤ ਧੰਨਵਾਦ ਸਿੰਘ ਸਾਹਿਬ। ਹੁਕਮ ਚੰਦ ਜੀ, ਧੰਨਵਾਦ ਦੀ ਕੋਈ ਗੱਲ ਨਹੀਂ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਚੰਗਾ ਭੈਣੇ। ਕੋਈ ਗੱਲ ਨਹੀਂ ਜੀ, ਕਰ ਦਿਆਂਗੇ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਕੀਲ ਸਾਹਿਬ, ਜਿਹੜੀ ਕਪੂਰਥਲੇ ਰਮਾਇਣ ਨੂੰ ਅੱਗ ਲੱਗੀ ਸੀ, ਉਹਦੀ ਪੈਰਵਾਈ ਤੁਸੀਂ ਕਰ ਰਹੇ ਹੋ? ਹਾਂਜੀ। ਆ ਸੰਤਾਂ ਨੇ ਜੱਥੇ ਵੱਲੋਂ ਤੁਹਾਡੀ ਫੀਸ ਭੇਜੀ ਹੈ। ਅੱਛਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸੁਬਰਾਮਣੀਅਮ ਸਵਾਮੀ ਇੱਕ ਹਫ਼ਤੇ ਦੇ ਦੌਰੇ ਲਈ ਸੰਤਾਂ ਕੋਲ ਦਰਬਾਰ ਸਾਹਿਬ ਆਇਆ ਹੋਇਆ ਸੀ। ਆ ਕੁੜੀ ਦਾ ਸਹੁਰਾ ਪਰਿਵਾਰ ਆ ਗਿਆ ਸੰਤ ਜੀ। ਆ ਜਾਓ ਭਾਈ, ਇੱਥੇ ਬਹਿ ਜਾਓ। ਬਹਿ ਜਾਓ ਭਾਈ। ਬੀਬੀ ਤੁਸੀਂ ਵੀ ਬਹਿ ਜਾਓ। ਹਾਂ ਭਾਈ, ਹੁਣ ਤੁਹਾਨੂੰ ਦਾਜ ਦੀ ਲੋੜ ਆ? ਆ ਲਓ, ਇਹਦੇ ਚੋਂ ਰੱਖ ਲਓ ਜਿੰਨੇ ਰੱਖਣੇ ਆ। ਨਹੀਂ ਚਾਹੀਦਾ ਜੀ ਸਾਨੂੰ ਕੁਝ। ਸਾਨੂੰ ਨਹੀਂ ਦਹੇਜ ਦੀ ਲੋੜ ਨਹੀਂ ਜੀ। ਸੰਤ ਜੀ, ਸਾਨੂੰ ਨਹੀਂ ਚਾਹੀਦਾ ਜੀ ਦਾਜ। ਜੇ ਦਾਜ ਨਹੀਂ ਚਾਹੀਦਾ ਤੇ ਕੁੜੀ ਨੂੰ ਕਿਉਂ ਤੰਗ ਕਰਦੇ ਹੋ? ਤੁਸੀਂ ਵੀ ਧੀਆਂ ਭੈਣਾਂ ਵਾਲੇ ਹੋ, ਅਕਲ ਨੂੰ ਹੱਥ ਮਾਰੋ ਕੋਈ। ਠੀਕ ਹੈ ਜੀ। ਤੇ ਜੇ ਕੁਝ ਚਾਹੀਦਾ ਤੇ ਤਾਂ ਵੀ ਦੱਸੋ। ਨਹੀਂ ਬਾਬਾ ਜੀ, ਸਾਨੂੰ ਕੁਝ ਨਹੀਂ ਚਾਹੀਦਾ ਜੀ। ਦੇਖ ਲਓ, ਵਿਚਾਰ ਕਰ ਲਓ। ਇਹ ਮੇਰੀ ਧੀ ਹੈ। ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਥੋਂ ਮੰਗ ਲਿਓ। ਇਹਨੂੰ ਵਿਚਾਰੀ ਨੂੰ ਕੁਝ ਨਹੀਂ ਕਹਿਣਾ। ਠੀਕ ਹੈ ਜੀ। ਨਹੀਂ ਕਰਦੇ ਜੀ। ਨਹੀਂ ਤੇ ਨਵੇੜਾ ਸਖਤੀ ਨਾਲ ਹੋਊਗਾ ਭਾਈ। ਫੇਰ ਨਾ ਕਿਉਂ ਦੱਸਿਆ ਨਹੀਂ। सरदार जी, ये जो आपके धर्मयुद्ध मोर्चे वाली डिमांड है ना, ये तो पूरी होने वाली नहीं है। देखो, आप यह जिद छोड़ दो और सरकार के साथ कॉम्प्रोमाइज कर लो, तो फिर से फ्यूचर में सरकार भी आपकी और दिल्ली सरकार से आपको पूरा मान सम्मान मिलेगा। पर इस भिंडरा वाले का क्या करें नेताजी? आप चिंता मत करो, सरकार ने ऑपरेशन सनडाउन की तैयारी कर ली है, जो जनवरी में कभी भी पूरा हो सकता है। ਸੰਤ ਜੀ, ਇਹ ਭਿੰਡਰਾਂ ਵਾਲਾ ਤਾਂ ਸਿੱਖੀ ਸਿਧਾਂਤਾਂ ਦੇ ਉੱਤੇ ਅਡੋਲ ਖੜਾ ਤੇ ਆਪਾਂ ਵੀ ਧਰਮ ਯੁੱਧ ਦੇ ਮੋਰਚੇ ਲਈ ਇਹਨਾਂ ਲੱਖਾਂ ਮਰਜੀਵੜਿਆਂ ਦੇ ਨਾਲ ਜਾਨਾਂ ਵਾਰਾਂ ਦੀ ਸਹੁੰ ਖਾ ਚੁੱਕੇ ਹਾਂ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਬਚਣ ਦਾ ਕੋਈ ਰਾਹ ਨਹੀਂ ਲੱਭ ਰਿਹਾ।
ਰਾਹ ਤਾਂ ਹੈਗਾ ਏ। ਕਿਹੜਾ? ਜੇ ਆਪਾਂ ਪਿੰਡਰਾ ਵਾਲੇ ਦਾ ਕੰਡਾ ਕੱਢ ਦਈਏ ਤਾਂ। ਪਰ ਕਿੱਦਾਂ? ਉਹਦਾ ਬੰਦੋਬਸਤ ਕੀਤਾ ਹੋਇਆ ਹੈ। ਸੁਰਿੰਦਰ ਸ਼ਿੰਦੇ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਇਸੇ ਕਰਕੇ ਕਰਵਾਇਆ ਹੈ। ਸ਼ਿੰਦਿਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਕੰਮ ਮੈਂ ਤੇ ਬਲਜੀਤ ਰਲ ਕੇ ਕਰਾਂਗੇ। ਤੁਸੀਂ ਸਾਡੇ ਲਈ ਸਰਾਂ ਵਿੱਚ ਇੱਕ ਬਸ ਕਮਰੇ ਦਾ ਬੰਦੋਬਸਤ ਕਰਵਾ ਦਿਓ। ਤੂੰ ਇਹ ਕੰਮ ਕਰ ਸ਼ਿੰਦਿਆ। ਤੈਨੂੰ ਸਰਕਾਰ ਤੋਂ ਤੱਤੀ ਵਾਹ ਨਹੀਂ ਲੱਗਣ ਦਿੰਦੇ। ਤੇਰੇ ਪੈਸੇ ਤੈਨੂੰ ਮਿਲ ਜਾਣਗੇ। ਚੰਗਾ ਜੀ। ਚੰਗਾ। ਪਰ ਸੰਤ ਜੀ, ਜੇ ਉਹ ਫੜਿਆ ਗਿਆ ਫਿਰ? ਫੜਿਆ ਗਿਆ ਤਾਂ ਉਹਨਾਂ ਨੇ ਮਾਰ ਦੇਣਾ, ਨਹੀਂ ਤਾਂ ਆਪਾਂ ਮਾਰ ਦੇਣਾ। ਨਾ ਤਾਂ ਉਹਨਾਂ ਦੇ ਹੀ ਲੱਗਣਾ। ਜਿੰਨੀ ਅੱਗ ਤੁਸਾਂ ਲਾਈ ਹੈ, ਇਸ ਅੱਗ ਦੀ ਸਾਰੀ ਜ਼ਿੰਮੇਵਾਰੀ ਜਾਂ ਤੁਹਾਡੇ ਤੇ ਹੈ ਤੇ ਜਾਂ ਸਰਕਾਰ ਤੇ ਹੈ। ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ। ਸਿੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਆਪਣੀ ਜ਼ਮੀਰ ਨੂੰ ਬੀਬੀ ਇੰਦਰਾ ਦੀ ਚੱਪਲੀ ਦੇ ਥੱਲੇ ਲਾ ਕੇ ਤੇ ਦਾੜਾ ਰੱਖ ਕੇ ਕਹਿ ਰਹੇ ਸਿੱਖ ਕੌਮ ਨੇ, ਮੈਂ ਸਮਝਦਾ ਉਹ ਮਨੁੱਖ ਮਰਿਆ। ਇੱਕ ਦਿਨ ਬਲਜੀਤ ਕੌਰ ਸੰਤਾਂ ਨੂੰ ਮਾਰਨ ਦੇ ਇਰਾਦੇ ਨਾਲ ਪਿਸਤੌਲ ਲੈ ਕੇ ਸੰਗਤ ਦੇ ਵਿੱਚ ਬੈਠੀ ਰਹੀ, ਪਰ ਉਸਦੀ ਹਿੰਮਤ ਨਾ ਪਈ। ਫਿਰ ਛਿੰਦੇ ਤੇ ਬਲਜੀਤ ਨੇ ਸੁਰਿੰਦਰ ਸਿੰਘ ਸੋਢੀ, ਜੋ ਕਿ ਸੰਤਾਂ ਦੀ ਸੱਜੀ ਬਾਂਹ ਸੀ, ਨੂੰ ਮਾਰਨ ਦਾ ਫੈਸਲਾ ਕਰ ਲਿਆ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੀ ਸਾਹਿਬ, ਅੱਜ ਸਵੇਰ ਦੇ ਦੋ ਬੰਦੇ ਆਪ ਜੀ ਬਾਰੇ ਪੁੱਛਦੇ ਫਿਰਦੇ ਸੀ ਜੀ। ਭਾਟੀਆ ਸਾਹਿਬ ਘੁੰਮ ਫਿਰ ਕੇ ਫਿਰ ਆ ਜਾਣਗੇ। ਤੁਸੀਂ ਦੁੱਧ ਦਾ ਗਲਾਸ ਕਰੋ ਗਰਮ ਇੱਕ। ਅੱਛਾ ਜੀ। ਛੋਟੂ, ਛੋਟੀ ਸਾਹਿਬ ਨੂੰ ਦੁੱਧ ਦੇ ਜਰਾ।
ਭਾਈ ਸਾਹਿਬ, ਅੱਜ ਕੱਲ੍ਹ ਸ਼ਿੰਦਾ ਮੈਨੂੰ ਬਹੁਤ ਤੰਗ ਕਰ ਰਿਹਾ ਹੈ। ਉਹਨੂੰ ਸਮਝਾਓ, ਮੈਂ ਬਹੁਤ ਦੁਖੀ ਹਾਂ। ਕੋਈ ਨਾ ਬੀਬੀ, ਮੈਂ ਕਰਦਾ ਛਿੰਦੇ ਨਾਲ ਗੱਲ, ਤੂੰ ਫਿਕਰ ਨਾ ਕਰ। ਭਾਈ ਵਰਦੀ 'ਚ ਬੜਾ ਸੋਹਣਾ ਲੱਗਦਾ ਹੈ। ਛੱਡ, ਡਿਊਟੀ ਤੇ ਧਿਆਨ ਦੇ, ਡਿਊਟੀ ਤੇ। ਉਹ ਦੇਖੋ ਬਾਈ ਕਿਹੜਾ ਗੱਡੀ ਖਿੱਚੀ ਹੁੰਦਾ, ਚਲੋ ਦੇਖੀਏ ਜਰਾ। ਓਏ ਰੋਕ ਇਹਨੂੰ। ਰੋਕ ਓਏ, ਰੋਕ 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 ਰੋਕ। ਹਾਂ ਬਈ, ਕਿੱਥੋਂ ਆ ਰਹੇ ਆ ਤੇ ਕਿੱਧਰ ਨੂੰ ਜਾ ਰਹੇ ਆ? ਰਾਤ ਦੇ 11 ਵਜੇ ਆ, ਚਲ ਬਾਹਰ ਆ। ਉਹ ਕਾਕਾ ਠੰਡ ਰੱਖ। ਚੱਲ ਸਾਹਿਬ ਨਾਲ ਗੱਲ ਕਰ ਜਾ ਕੇ। ਕੋਈ ਨਾ, ਕਰਦੇ ਆ ਤੇਰੇ ਸਾਹਿਬ ਨਾਲ ਗੱਲ। ਹੋਰ ਬਈ, ਹਾਂ ਠੀਕ ਹੈ। ਜੀ ਸਾਹਿਬ ਅਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਜਨਾਬ, ਮੈਂ ਸਰਕਾਰ ਦਾ ਖਾਸ ਬੰਦਾ ਆ। ਪਿੰਡਰਾਂ ਵਾਲੇ ਦੀ ਸੱਜੀ ਬਾਂਹ ਸੋਡੀ ਨੂੰ ਮੈਂ ਹੀ ਮਾਰਿਆ ਤੇ ਇਹਦੇ ਵਾਸਤੇ ਸਰਕਾਰ ਨੇ ਮੈਨੂੰ ਮੋਟੀ ਰਕਮ ਦਿੱਤੀ ਆ। ਜਨਾਬ, ਆ ਗੱਡੀ 'ਚੋਂ ਪਿਸਤੌਲ ਤੇ ਘੜੀ ਮਿਲੀ ਆ ਜੀ। ਅੱਛਾ ਤਾਂ ਇਹ ਘੜੀ ਤੇ ਪਿਸਟਲ ਸੋਡੀ ਦੀ ਹੈ? ਹਾਂ ਜਨਾਬ, ਸੋਡੀ ਦੀ ਹੈ। ਉਹ ਜਨਾਬ, ਮੈਂ ਸੁਰਿੰਦਰ ਸ਼ਿੰਦਾ, ਉਹ ਇਸੇ ਕੰਮ ਵਾਸਤੇ ਤੇ ਸਰਕਾਰ ਨੇ ਮੈਨੂੰ ਬਾਹਰ ਕਢਾਇਆ ਸੀ। ਤੁਹਾਨੂੰ ਨਹੀਂ ਪਤਾ? ਕਿੰਨੀਆਂ ਗੋਲੀਆਂ ਮਾਰੀਆਂ ਸੋਡੀ ਦੇ? ਸੱਤ ਗੋਲੀਆਂ ਮਾਰੀਆਂ ਮੋਤੀ ਇੱਕ ਚ ਮਰ ਗਿਆ। ਤਾਂ ਫਿਰ ਇੱਧਰ ਵੇਖ ਓਏ, ਮੇਰੀਆਂ ਅੱਖਾਂ ਦੇ ਵਿੱਚ। ਚੰਦਰ ਲਾਭ ਸਿੰਘ। ਵੈਸੇ ਤਾਂ ਤੂੰ ਥੱਪੜ ਦੀ ਮਾਰੀ ਸੀ ਛਿੰਦਿਆ, ਪਰ ਸਿੰਘ ਹਿਸਾਬ ਬਰਾਬਰ ਰੱਖਦੇ ਆ। ਅਗਲਿਆਂ ਨੇ 24 ਘੰਟੇ ਨਹੀਂ ਪੈਣ ਦਿੱਤੇ ਤੇ ਸੋਡੀ ਦਾ ਬਦਲਾ ਲੈ ਲਿਆ, ਤੇ ਤੁਹਾਡੇ ਉਸ ਪਹਾੜੇ ਦੇ ਟੱਟੂ ਨੇ ਸਭ ਕੁਝ ਉਗਲ ਦਿੱਤਾ। ਹੁਣ ਜਿੰਨੀ ਜਲਦੀ ਹੋ ਸਕਦਾ ਹੈ ਦਿੱਲੀ ਵਾਲਿਆਂ ਨੂੰ ਚਿੱਠੀ ਲਿਖੋ ਤੇ ਉਹਨਾਂ ਨੂੰ ਅਗਲੀ ਕਾਰਵਾਈ ਕਰਨ ਲਈ ਕਹੋ। ਪਾਣੀ ਪੀਓ। ਸ਼ਾਂਤੀ ਸ਼ਾਂਤੀ ਸ਼ਾਂਤੀ। ਮੈਂ 26 ਮਈ ਨੂੰ ਦਿੱਲੀ ਸਰਕਾਰ ਦੇ ਨਾਲ ਤੁਹਾਡੀ ਮੀਟਿੰਗ ਸੈੱਟ ਕਰ ਦਿੱਤੀ ਹੈ। ਤੁਸੀਂ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਾ ਕਰੋ। ਦਿੱਲੀ ਜਾਓ ਤੇ ਆਪਣੀ ਗੱਲ ਸਾਰੀ ਸਰਕਾਰ ਦੇ ਸਾਹਮਣੇ ਰੱਖੋ। ਕੁਛ ਨਹੀਂ ਹੋਣ ਲੱਗਾ। ਚਲੋ ਪਾਣੀ ਪੀਓ। ਹੁਣ ਕੋਈ ਨਾ ਕੋਈ ਕਾਰਵਾਈ ਤਾਂ ਕਰਨੀ ਪਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ 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 ਬੀਬੀ ਜੀ। ਸੰਤ ਜੀ, ਆ ਬੀਬੀ ਜੀ ਆਏ ਨੇ ਸਠਿਆਲੇ ਤੋਂ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਠੋ ਬੀਬੀ। ਬਹਿ ਜਾਓ ਜੀ। ਬਹਿ ਕੇ ਗੱਲ ਦੱਸੋ। ਸੰਤ ਜੀ, ਮੈਂ ਤੁਹਾਡੇ ਕੱਲਿਆਂ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹਨੀ ਆ। ਕੋਈ ਨਹੀਂ, ਇਹ ਵੀ ਸਿੰਘ ਆਪਣੇ ਹੀ ਨੇ, ਤੁਸੀਂ ਨਿਸ਼ਚਿੰਤ ਹੋ ਕੇ ਗੱਲ ਦੱਸੋ। ਸੰਤ ਜੀ, ਮੇਰਾ ਭਰਾ ਫੌਜ ਵਿੱਚ ਹੈ।
ਮੈਨੂੰ ਉਹਦੇ ਤੋਂ ਪਤਾ ਲੱਗਿਆ ਹੈ ਕਿ ਫੌਜ ਦਰਬਾਰ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਰਹੀ ਹੈ। ਬੀਬੀ ਜੀ ਤੁਸੀਂ ਚਿੰਤਾ ਨਾ ਕਰੋ, ਇਹੋ ਜਿਹੀਆਂ ਖਬਰਾਂ ਸਾਨੂੰ ਪਹਿਲਾਂ ਵੀ ਬਹੁਤ ਆ ਚੁੱਕੀਆਂ। ਅਸੀਂ ਸਿੱਖ ਕੌਮ ਦਾ ਸਿਰ ਨਹੀਂ ਝੁਕਣ ਦਿੰਦੇ। ਭਾਈ ਰਛਪਾਲ ਸਿੰਘ ਜੀ। ਹਾਂਜੀ ਸੰਤ ਜੀ। ਤੁਸੀਂ ਬੀਬੀ ਹੁਣਾਂ ਨੂੰ ਪ੍ਰਸ਼ਾਦਾ ਪਾਣੀ ਛਕਾਓ। ਠੀਕ ਹੈ ਸੰਤ ਜੀ, ਆਜੋ ਬੀਬੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो क्या वो अब भी कॉम्प्रोमाइज के लिए राजी है कि नहीं? वो कॉम्प्रोमाइज के लिए राजी नहीं है। ठीक है, तो फिर ਸਾਰੀ ਪਲੈਨਿੰਗ ਹੋ ਚੁੱਕੀ ਹੈ। ਪੰਜਾਬ ਅੰਦੋਲਨ ਦੇ ਹੱਲ ਲਈ 12 ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 3 ਮੀਟਿੰਗਾਂ ਗੁਪਤ ਰੱਖੀਆਂ ਗਈਆਂ, ਜਿਸ ਦਾ ਵੇਰਵਾ ਭਾਰਤ ਸਰਕਾਰ ਵੱਲੋਂ ਮਿਤੀ 10 ਜੁਲਾਈ 1984 ਨੂੰ ਜਾਰੀ ਕੀਤੇ ਗਏ ਵਾਈਟ ਪੇਪਰ ਵਿੱਚੋਂ ਮਿਲਦਾ ਹੈ। ਬਾਵਜੂਦ ਦੋਵੇਂ ਧਿਰਾਂ ਕਿਸੇ ਠੋਸ ਨਤੀਜੇ ਤੇ ਨਾ ਪਹੁੰਚ ਸਕੀਆਂ ਤੇ ਅਖੀਰ ਵਿੱਚ 1984 ਦਾ ਕੱਲੂਕਾਰਾ ਵਾਪਰਿਆ। ਚੰਗਾ ਬਈ ਸਿੰਘੋ, ਇਜਾਜ਼ਤ ਦਿਓ। ਬਾਹਰ ਜਗਤਾਰ ਸਿੰਘ ਆਇਆ ਬੈਠਾ, ਉਹਨੂੰ ਭੇਜੋ ਅੰਦਰ, ਉਹਦੇ ਨਾਲ ਕੋਈ ਰਾਏ ਕਰਨੀ ਆ। ਆਜੋ ਜਗਤਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਿ ਜਾਓ। ਸੰਤ ਜੀ, ਫੌਜਾਂ ਤੈਨਾਤ ਹੋ ਚੁੱਕੀਆਂ ਨੇ, ਕੀ ਹੁਣ ਵੀ ਸਮਝੌਤੇ ਦਾ ਕੋਈ ਰਸਤਾ ਕੱਢਿਆ ਜਾ ਸਕਦਾ? ਵੇਖੋ ਜਗਤਾਰ ਸਿੰਘ ਜੀ, ਪਹਿਲੀ ਗੱਲ ਤੇ ਇਹ ਕਿ ਇਹ ਲੜਾਈ ਮੇਰੀ ਨਹੀਂ ਹੈ ਇਕੱਲੇ ਦੀ, ਸਮੁੱਚੇ ਖਾਲਸਾ ਪੰਥ ਦੀ ਹੈ ਤੇ ਸਮਝੌਤਾ ਦੋ ਹੀ ਗੱਲਾਂ ਤੇ ਹੋ ਸਕਦਾ ਹੈ। ਇੱਕ ਤੇ ਇਹ ਕਿ ਸਰਕਾਰ ਆਨੰਦਪੁਰ ਸਾਹਿਬ ਦਾ ਸਾਰਾ ਮਤਾ ਮੰਨ ਕੇ ਜਨਤਕ ਰੂਪ 'ਚ ਐਲਾਨ ਕਰੇ ਤੇ ਅਕਾਲੀ ਦਲ ਦੀਆਂ ਮੰਗਾਂ ਵੀ ਵਾਜਬ ਰੂਪ 'ਚ ਮੰਨੀਆਂ ਜਾਣ, ਤੇ ਦੂਜਾ ਇਹ ਕਿ ਮੇਰੇ ਜਿਹੜੇ ਸਿੰਘ ਸਾਰੇ ਫੜੇ ਆ ਉਹ ਛੇਤੀ ਤੋਂ ਛੇਤੀ ਰਿਹਾ ਕੀਤੇ ਜਾਣ। ਮੈਂ ਅਗਲੇ ਹੀ ਦਿਨ ਮਹਿਤਾ ਚੌਂਕ ਟਕਸਾਲ ਵਾਪਸ ਚਲਾ ਜਾਵਾਂਗਾ, ਮੇਰੇ ਵੱਲੋਂ ਕੋਈ ਦਿੱਕਤ ਨਹੀਂ। ਪੱਤਰਕਾਰ ਜਗਤਾਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਸੰਤਾਂ ਦੀ ਇੱਕ ਹੋਰ ਅਹਿਮ ਮੀਟਿੰਗ ਇੱਕ ਸੀਨੀਅਰ ਰਿਪੋਰਟਰ ਨਾਲ ਹੋਈ, ਜਿਹੜੀ ਕਿ ਰਿਕਾਰਡ ਕਰਕੇ ਦਿੱਲੀ ਇੰਦਰਾ ਗਾਂਧੀ ਨੂੰ ਭੇਜ ਦਿੱਤੀ ਗਈ। ਪਰ ਫਿਰ ਵੀ ਆਪਰੇਸ਼ਨ ਬਲੂ ਸਟਾਰ ਹੋਇਆ, ਜਦੋਂ ਕਿ ਸੰਤ ਜੀ ਸਮਝੌਤਾ ਕਰਨ ਨੂੰ ਤਿਆਰ ਸਨ, ਬਸ਼ਰਤੇ ਧਰਮ ਯੁੱਧ ਮੋਰਚੇ ਦੀਆਂ ਸਾਰੀਆਂ ਮੰਗਾਂ ਇਨ ਬਿਨ ਮੰਨੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਉਹ ਦਿਨ ਆ ਗਿਆ ਹੈ ਜਿਸ ਦੀ ਉਡੀਕ ਸੀ। ਹੁਣ ਹਵਾਈ ਜਹਾਜ਼ ਵੀ ਆਉਣਗੇ ਤੇ ਪੈਦਲ ਫੌਜ ਵੀ ਆਵੇਗੀ। ਇਸ ਵਾਸਤੇ ਜਿਵੇਂ ਮੁਸਲਮਾਨ ਵਾਸਤੇ ਮੱਕੇ ਤੋਂ ਪਰੇ ਉਜਾੜ ਹੈ, ਇਸੇ ਤਰ੍ਹਾਂ ਗੁਰੂ ਕੇ ਸਿੱਖ ਵਾਸਤੇ ਹਰਮੰਦਰ ਸਾਹਿਬ ਤੋਂ ਪਰੇ ਸਭ ਕੁਝ ਉਜਾੜ ਹੀ ਉਜਾੜ ਹੈ। ਸੋ ਜੇ ਗਵਰਨਮੈਂਟ ਨੇ ਮਨ ਬਣਾ ਹੀ ਲਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ ਹੈ ਤੇ ਸਿੰਘੋ ਗੋਲੀ ਦੀ ਪਹਿਲ ਨਹੀਂ ਕਰਨੀ ਗੀ, ਪਰ ਜੇ ਸ਼ਤਾਬਦਾਰ ਫੌਜ ਹਵਾਈ ਜਹਾਜ਼ਾਂ ਰਾਹੀਂ ਉੱਤਰ ਆਵੇ ਤੇ ਖੰਡਾ ਖੜਕਾ ਦਿਓ ਫਿਰ ਇੱਕ ਵਾਰੀ। ਜਿਹੜੇ ਸਿੰਘਾਂ ਕੋਲ 2-2 ਹਥਿਆਰ ਨੇ ਉਹ ਇੱਕ-ਇੱਕ ਹਥਿਆਰ ਦਾ ਤਿਆਗ ਕਰ ਦੇਣ, ਕਿਉਂਕਿ ਜਥੇ ਵਿੱਚ ਨਵੇਂ ਸਿੰਘ ਆਏ ਨੇ, ਉਹਨਾਂ ਨੂੰ ਵੀ ਹਥਿਆਰਾਂ ਦੀ ਲੋੜ ਹੈ। ਖਾਲਸਾ ਜੀ, ਕਿਸੇ ਬਜ਼ੁਰਗ ਤੇ ਜਾਂ ਕਿਸੇ ਇਸਤਰੀ ਤੇ ਵਾਰ ਨਹੀਂ ਕਰਨਾਗਾ। ਬਾਕੀ ਅੱਜ ਤੱਕ ਸੰਗਤ ਦੇ ਜੋੜੇ ਝਾੜਦਿਆਂ ਮੇਰੇ ਕੋਲੋਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਦਾਸ ਖਿਮਾ ਦਾ ਯਾਚਕ ਹੈ, ਔਰ ਸੰਗਤ ਨੇ ਹੁਣ ਤੱਕ ਸੰਘਰਸ਼ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਤੇ ਹੁਣ ਦਾਸ ਆਪਣਾ ਕੌਮੀ ਫਰਜ਼ ਸਿਰ ਨਾਲ ਨਿਭਾਏਗਾ। ਜੇ ਕੋਈ ਜਾਣਾ ਚਾਹੁੰਦਾ ਤਾਂ ਜਾ ਸਕਦਾ ਹੈ। ਸਾਧ ਨੇ ਤਾਂ ਹੁਣ ਡੇਰਾ ਲਾ ਲਿਆ, ਹੁਣ ਜਾਂ ਤਾਂ ਟਾਂਡਿਆਂ ਵਾਲੀ ਰਹੂਗੀ ਤੇ ਜਾਂ ਫਿਰ ਭਾਂਡਿਆਂ ਵਾਲੀ। ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਭਾਈਆ ਜੀ, ਕਰ ਦਈਏ? ਜ਼ਰੂਰ ਕਰੋ ਸੰਤ ਜੀ, ਦਿਲ ਵਿੱਚ ਨਹੀਂ ਰੱਖਣੀ ਚਾਹੀਦੀ। ਮੇਰੇ ਜਾਣ ਮਗਰੋਂ ਜੇ ਕੋਈ ਆਗੂ ਚੁਣਨਾ ਹੋਇਆ ਤੇ ਸਰਬਸੰਮਤੀ ਨਾਲ ਚੁਣਿਓ।
ਤੇ ਜੇ ਸੰਸਕਾਰ ਕਰਨਾ ਹੋਇਆ ਦਰਸ਼ਨੀ ਡਿਊਟੀ ਦੇ ਬਾਹਰ ਸੜਕ ਤੇ ਕਰਿਓ ਤੇ ਕੋਈ ਯਾਦਗਾਰ ਨਹੀਂ ਬਣਾਉਣੀ। ਬਸ ਇੰਨਾ ਕੁ ਇੱਕ ਨਿਸ਼ਾਨ ਸਾਹਿਬ ਲਾ ਦਿਓ। ਸੜਕ ਤੇ ਸੰਸਕਾਰ ਇਸ ਵਾਸਤੇ ਕਰਨਾ ਤਾਂ ਜੋ ਆਉਂਦੀ ਜਾਂਦੀ ਸੰਗਤ ਦੀ ਚਰਨ ਧੂੜ ਪ੍ਰਾਪਤ ਹੁੰਦੀ ਰਹੇ। ਭਾਈਆ ਯਾਰੀ ਨਿਭਾਈ। ਇੱਕ ਜੂਨ 1984 ਨੀਮ ਫੌਜੀ ਟੁਕੜੀਆਂ ਨੇ ਪਹਿਲਾਂ ਤੋਂ ਹੀ ਦਰਬਾਰ ਸਾਹਿਬ ਸਮੂਹ ਦੇ ਨਾਲ ਲੱਗਦੀਆਂ ਨਿੱਜੀ ਇਮਾਰਤਾਂ ਵਿੱਚ ਮੋਰਚਾਬੰਦੀ ਕਰ ਰੱਖੀ ਸੀ। ਸੀਆਰਪੀਐਫ ਨੇ ਦੁਪਹਿਰ 12:40 ਤੇ ਗੋਲੀਬਾਰੀ ਸ਼ੁਰੂ ਕੀਤੀ ਜੋ ਸ਼ਾਮ 7 ਵਜੇ ਤੱਕ ਚੱਲਦੀ ਰਹੀ। ਗੁਰਿੱਲਾ ਜੰਗ ਦੇ ਮਾਹਿਰ ਜਨਰਲ ਸ਼ਬੇਗ ਸਿੰਘ ਤੋਂ ਸਿਖਲਾਈ ਪ੍ਰਾਪਤ ਨਿਧੜਕ ਖਾੜਕੂ ਸਿੰਘਾਂ ਨੇ ਕੁਝ ਰਣਨੀਤਿਕ ਕਾਰਨਾਂ ਕਰਕੇ ਜਵਾਬੀ ਗੋਲੀ ਨਾ ਚਲਾਈ, ਭਾਵੇਂ ਕਿ ਦਰਜਨ ਤੋਂ ਵੱਧ ਨਿਰਦੋਸ਼ ਯਾਤਰੂ ਮਾਰੇ ਗਏ। 2 ਜੂਨ 1984 ਭਾਰਤੀ ਫੌਜ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਗੰਗਾ ਨਗਰ ਤੱਕ ਅੰਤਰਰਾਸ਼ਟਰੀ ਸਰਹੱਦ ਸੀਲ ਕਰ ਦਿੱਤੀ ਹੋਈ ਸੀ ਤੇ ਫੌਜ ਦੀਆਂ 7 ਡਿਵੀਜ਼ਨਾਂ ਪੰਜਾਬ ਦੇ ਪਿੰਡਾਂ ਵਿੱਚ ਤੈਨਾਤ ਕਰ ਦਿੱਤੀਆਂ ਗਈਆਂ ਸਨ। ਰਾਤ ਪੈਣ ਤੇ ਮੀਡੀਆ ਤੇ ਪ੍ਰੈਸ ਤੇ ਪਾਬੰਦੀ ਲਾ ਦਿੱਤੀ ਗਈ। ਰੇਲ, ਸੜਕ ਅਤੇ ਹਵਾਈ ਸੇਵਾਵਾਂ ਰੋਕ ਦਿੱਤੀਆਂ ਗਈਆਂ। ਸੰਚਾਰ ਸਾਧਨ ਠੱਪ ਕਰ ਦਿੱਤੇ ਗਏ। ਪੰਜਾਬ ਨੂੰ ਦੇਸ਼ ਅਤੇ ਸੰਸਾਰ ਨਾਲੋਂ ਕੱਟ ਦਿੱਤਾ ਗਿਆ। ਦਰਬਾਰ ਸਾਹਿਬ ਸਮੂਹ ਨੂੰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ। ਤਿੰਨ ਜੂਨ 1984 ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ। ਕਰਫਿਊ ਖੋਲ ਦਿੱਤਾ ਗਿਆ। ਸੰਗਤਾਂ ਨੂੰ ਦਰਬਾਰ ਸਾਹਿਬ ਆਉਣ ਦਿੱਤਾ ਗਿਆ। ਸ਼ਾਮ ਨੂੰ ਕਰਫਿਊ ਫਿਰ ਤੋਂ ਲਾਗੂ ਕਰ ਦਿੱਤਾ ਗਿਆ, ਜਿਸ ਨਾਲ ਅੰਦਰ ਗਈਆਂ ਸੰਗਤਾਂ ਅੰਦਰ ਹੀ ਫਸ ਗਈਆਂ। 4 ਜੂਨ ਦੀ ਸਵੇਰ ਭਾਰਤੀ ਫੌਜ ਨੇ 35 ਦੇ ਕਰੀਬ ਗੋਲੇ ਦਾਗੇ, ਜਿਸ ਨਾਲ ਬੂੰਗੇ ਅਤੇ ਪਾਣੀ ਦੀ ਟੈਂਕੀ ਨੂੰ ਉਡਾ ਦਿੱਤਾ ਗਿਆ। ਦਰਬਾਰ ਸਾਹਿਬ ਵਿੱਚ ਘਿਰੇ ਸਿੱਖ ਯਾਤਰੂਆਂ ਦੀ ਮੌਤ ਦੀ ਗਿਣਤੀ ਵਧਦੀ ਰਹੀ। ਜੂਨ 1984 3 ਦਿਨ यानी कि 72 घंटे की गहगच लड़ाई तो बाद भी फौज अपने निशाने तो पिछे सी। उधर दूजे पासे भुजे छोले खा के अपना पसीना पी के दिन रात जाग के सिक्खी दे राखे निधड़क बहादुर योधे अपने मोर्चों ते डटे रहे। ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਸਿੱਖੀ ਦੇ ਪ੍ਰਤੀ ਸਰਵੋੱਚ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ।
श्री अकाल तख्त साहिब दा सामना पासा पूरे दा पूरा तबाह हो गया। बस एक थम ही खलोता रह गया। ना लगदियां इमारतां नूं भी बमबारी करके मिट्टी विच मिला दिता गया। काम क्रोध नगर बहु भरिया, मिल साधु खंडल खंडाहे। पूरब लिखत लिखे गुर पाया, मन हर लिव मंडल मंडाहे। कर साधु अंजलि पुन वड्डा है, कर डंडौत पुन वड्डा है। रहाओ साकत हर रस साध ना जानिया, तिन अंतर होमे कंडा है। बाबा जी, बाबा जी, बाबा जी। 6 ਜੂਨ ਦੀ ਸਵੇਰ ਤੜਕੇ 1:30 ਵਜੇ ਦੇ ਲਗਭਗ ਜਨਰਲ ਸ਼ਬੇਗ ਸਿੰਘ ਜਦੋਂ ਸਿੰਘਾਂ ਦੇ ਮੋਰਚਿਆਂ ਦਾ ਮੁਆਇਨਾ ਕਰਦੇ ਹੋਏ ਨਿਸ਼ਾਨ ਸਾਹਿਬ ਕੋਲ ਪੁੱਜੇ ਤਾਂ ਉੱਥੇ ਉਹਨਾਂ ਨੂੰ ਗੋਲੀ ਲੱਗ ਗਈ ਤੇ ਭਾਈ ਬਖਸ਼ੀਸ਼ ਸਿੰਘ ਉਹਨਾਂ ਨੂੰ ਨਾਲ ਲੈ ਕੇ ਸੰਤਾਂ ਕੋਲ ਪੁੱਜੇ। ਜਨਰਲ ਸ਼ਬੇਗ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ੋ, ਜਿੰਨੀ ਕੁ ਸੇਵਾ ਲੈਣੀ ਸੀ ਲੈ ਲਿੱਤੀ ਲੱਗਦਾ ਵਾਹਿਗੁਰੂ ਨੇ। ਮੈਂ ਜਿਹੜਾ ਵਚਨ ਕੀਤਾ ਸੀ ਉਹਨਾਂ ਵਚਨਾਂ ਅਨੁਸਾਰ ਹਥਿਆਰ ਛੱਡ ਕੇ ਨਹੀਂ ਆਇਆ, ਨਾਲ ਲੈ ਕੇ ਆਇਆ। ਵਾਹਿਗੁਰੂ ਨੇ ਤੁਹਾਨੂੰ ਇਸ ਸੇਵਾ ਲਈ ਆਪ ਚੁਣਿਆ ਸ਼ਬੇਗ ਸਿੰਘ ਜੀ। ਹੁਣ ਦੱਸੋ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਮਹਾਂਪੁਰਸ਼ੋ, ਦਾਸ ਨੂੰ ਆਤਮਕ ਤੌਰ ਤੇ ਬਹੁਤ ਪ੍ਰਸੰਨਤਾ ਹੋ ਰਹੀ ਹੈ। ਸਿੰਘ ਤੋਪਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਨੇ। ਬਾਕੀ ਗੁਰੂ ਰਾਮਦਾਸ ਜੀ ਦਾ ਘਰ ਤੇ ਤੁਹਾਡੀ ਗੋਦ ਹੈ। ਬਹੁਤ ਆਨੰਦ ਆ ਰਿਹਾ। ਕੁਝ ਸਮੇਂ ਦਾ ਹੇਰ-ਫੇਰ ਹੋ ਸਕਦਾ ਸ਼ਬੇਗ ਸਿੰਘ ਜੀ, ਤੁਸੀਂ ਚੱਲੋ ਤੇ ਅਸੀਂ ਆਏ। ਬਹੁਤ ਆਨੰਦ ਮਹਿਸੂਸ ਕਰ ਰਿਹਾ। ਉਹ ਕੌਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਨੇ ਜਿਨ੍ਹਾਂ ਵਿੱਚ ਤੁਹਾਡੇ ਵਰਗੇ ਜਰਨੈਲ ਜਨਮ ਲੈਂਦੇ ਨੇ। ਤੁਹਾਡੀ ਵਿਉਂਤਬੰਦੀ ਤੇ ਮੋਰਚਾਬੰਦੀ ਦੀਆਂ ਮਿਸਾਲਾਂ ਦਿੱਤੀਆਂ ਜਾਇਆ
ਜਿਸ ਦਾ ਜ਼ਿਕਰ ਕਰਦਿਆਂ ਹੀ ਯੋਧੇ ਜੋਸ਼ ਨਾਲ ਦੁਸ਼ਮਣ ਉੱਤੇ ਟੁੱਟ ਪਿਆ ਕਰਨਗੇ। ਤੁਹਾਡੇ ਵੱਲੋਂ ਦਿੱਤੀ ਇਸ ਕੁਰਬਾਨੀ ਨੂੰ ਕੌਮ ਹਮੇਸ਼ਾ ਯਾਦ ਰੱਖੇਗੀ। ਜੂਨ ਨੂੰ ਸਵੇਰੇ ਸੰਤਾਂ ਨੇ ਅਕਾਲ ਤਖਤ ਤੇ ਅਰਦਾਸ ਕੀਤੀ ਤੇ ਅਰਦਾਸ ਕਰਨ ਉਪਰੰਤ ਭਾਈ ਅਮਰੀਕ ਸਿੰਘ, ਭਾਈ ਗੁਰਮੁਖ ਸਿੰਘ ਗੜਬਈ ਤੇ ਹੋਰ ਸੰਗੀ ਸਾਥੀਆਂ ਨਾਲ ਸੰਤ ਜੀ ਬਾਹਰ ਆਏ। ਦਰਬਾਰ ਸਾਹਿਬ ਵੱਲ ਮੱਥਾ ਟੇਕਿਆ ਤਾਂ ਪਹਿਲਾਂ ਭਾਈ ਅਮਰੀਕ ਸਿੰਘ ਜੀ ਸ਼ਹੀਦ ਹੋਏ ਤੇ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਿਸ਼ਾਨ ਸਾਹਿਬ ਦੇ ਕੋਲ ਸ਼ਹੀਦੀ ਪਾ ਗਏ। ਦਾਦਾ ਜੀ, ਸਰਕਾਰ ਨੂੰ ਦਰਬਾਰ ਸਾਹਿਬ ਤੇ ਅਟੈਕ ਨਹੀਂ ਕਰਨਾ ਚਾਹੀਦਾ ਸੀ। ਪੁੱਤਰ, ਸਰਕਾਰ ਨੇ ਕੇਵਲ ਦਰਬਾਰ ਸਾਹਿਬ ਤੇ ਨਹੀਂ ਅਟੈਕ ਕੀਤਾ, ਬਲਕਿ ਹੋਰ ਗੁਰਦੁਆਰਿਆਂ ਤੇ ਵੀ ਹਮਲੇ ਕੀਤੇ। ਨਾਲੇ ਪੁੱਤਰ, ਫੌਜ ਵੱਲੋਂ ਚੱਕੇ ਗਏ 180 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਹਸਤ ਲਿਖਤ ਸਰੂਪ ਵੀ ਅੱਜ ਤੱਕ ਵਾਪਸ ਨਹੀਂ ਕੀਤੇ ਗਏ। ਪੁੱਤਰ ਜੀ, ਅਟੈਕ ਤਾਂ 1.5 ਦਹਾਕੇ ਤੱਕ ਚੱਲਦਾ ਰਿਹਾ। ਕਿੰਨਿਆਂ ਹੀ ਪਰਿਵਾਰਾਂ ਦੇ ਉੱਪਰ ਅਨਮਨੁੱਖਾ ਤਸ਼ੱਦਦ ਢਾਇਆ ਗਿਆ। ਕਿੰਨੀਆਂ ਹੀ ਮਾਵਾਂ ਦੇ ਪੁੱਤਾਂ ਨੂੰ ਘਰੋਂ ਚੁੱਕ ਕੇ ਕਦੀ ਨਹਿਰ ਦੇ ਕੰਢੇ, ਕਦੀ ਜੇਲ੍ਹ ਦੇ ਵਿੱਚ, ਕਦੀ ਰਾਹਾਂ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇੱਥੋਂ ਤੱਕ ਕਿ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਵਾਪਸ ਕੀਤੀਆਂ ਗਈਆਂ। ਇੱਕ ਬਹੁਤ ਮਸ਼ਹੂਰ ਹਿਊਮਨ ਰਾਈਟ ਐਕਟਿਵਿਸਟ ਜਸਵੰਤ ਸਿੰਘ ਖਾਲੜਾ, ਜਿਸ ਨੇ 25,000 ਅਨਆਇਡੈਂਟੀਫਾਈਡ ਬਾਡੀਜ਼ ਨੂੰ ਆਇਡੈਂਟੀਫਾਈ ਕੀਤਾ ਸੀ, ਪੁਲਿਸ ਨੇ ਉਸ ਨੂੰ ਵੀ ਸ਼ਰੇਆਮ ਘਰ ਦੇ ਬਾਹਰੋਂ ਚੁੱਕ ਕੇ ਗੋਲੀ ਮਾਰਤੀ। ਮੈਨੂੰ ਕਦੇ ਖਿੱਚੀ ਸਰ, ਖਾਲੜਾ ਕਿੱਥੇ ਹੈ? ਸਰ ਉਹ ਅੰਦਰ ਹੈ ਜੀ। ਤੁਸੀਂ ਉਹਨੂੰ ਮਾਰਿਆ ਨਹੀਂ ਅਜੇ ਤੱਕ? ਸਰ ਕੁਝ ਟਾਈਮ ਦਿਓ, ਆਫਟਰ ਆਲ ਹੀ ਇਜ਼ ਅ ਨੋਨ ਪਰਸਨ। ਮੈਨੂੰ ਕੁਝ ਨਹੀਂ ਪਤਾ। ਜਿੰਨੀ ਦੇਰ ਉਹਨੂੰ ਮਾਰਦੇ ਨਹੀਂ, ਮੈਂ ਇੱਥੋਂ ਨਹੀਂ ਜਾਣਾ। ਮੁਗਲ ਰਾਜ ਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜ ਵਾਲੇ ਨੇ ਮੌਤ ਪਾ ਦਿੱਤਾ, ਜੋ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਮੇਰੇ ਵੱਲੋਂ ਸਿੱਖਾਂ ਨੂੰ ਪੁਰਜੋਰ ਅਪੀਲ ਹੈ, ਇਹਦਾ ਮੂੰਹ ਤੋੜਵਾਂ ਜਵਾਬ ਦੇਣ। ਕੇਵਲ ਕਮਰ ਕਸਾ ਨਾ ਕਰਨ, ਕਮਰ ਕਸਾ ਕਰਕੇ ਤੁਰਨ। ਸਿੱਖਾਂ ਦੇ ਉੱਪਰ ਇਦੋਂ ਹੋਰ ਕੋਈ ਵੱਡੀ ਗੁਲਾਮੀ ਦੀ ਨਿਸ਼ਾਨੀ ਨਹੀਂ ਹੋ ਸਕਦੀ ਜਿਹੜਾ ਹੁਣ ਪਾਪ ਹੋਇਆ।
ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ, ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਆ। ਜਿਹੜੀ ਕਿ ਆਸ ਹੈ ਇਹਨਾਂ ਦੀ ਪੂਰੀ ਨਹੀਂ ਹੋ ਸਕਣੀ, ਕਿਉਂਕਿ ਸਿੱਖੀ ਸਰੂਪ ਨੂੰ ਖਤਮ ਕਰਨ ਵਾਲੀਆਂ ਬਹੁਤ ਹਕੂਮਤਾਂ ਹੋ ਗੁਜ਼ਰੀਆਂ, ਇਹਨੇ ਵੀ ਉਸੇ ਤਰ੍ਹਾਂ ਚਲੀ ਜਾਣਾ। ਸਤਿਗੁਰਾਂ ਦੇ ਚਰਨਾਂ ਦੀ ਨਿਘ ਮਾਣਦੇ ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਲਘੂ ਕਥਾ ਹੈ ਕਿ ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਸੀ ਤਾਂ ਜਿਉਂ-ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ, ਚਾਨਣ ਘਟ ਰਿਹਾ ਸੀ। ਚਾਨਣ ਘਟ ਰਿਹਾ ਸੀ, ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਤੇ ਕਹਿੰਦੇ ਆ ਲੋਕਾਂ 'ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨੇਰਾ ਪਸਰ ਜਾਊਗਾ, ਕਿਸੇ ਨੂੰ ਕੁਝ ਦਿਸੂ ਨਾ ਤੇ ਸਾਡਾ ਕੀ ਬਣੂਗਾ। ਦੁਨੀਆ ਫਿਕਰਮੰਦ ਸੀ, ਪਰ ਸੂਰਜ ਅਸਤਿਆ। ਹਨੇਰੇ ਨੇ ਆਪਣਾ ਜ਼ੋਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ, ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ 'ਚੋਂ ਇੱਕ ਦੀਪਕ ਨੇ ਸਿਰ ਚੁੱਕਿਆ। ਉਸ ਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁਛ ਨਹੀਂ ਤੇ ਆਪਣੇ ਆਲੇ ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ। ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਆ ਹਰ ਝੁੱਗੀ ਝੌਂਪੜੀ 'ਚ ਇੱਕ ਦੀਪਕ ਉੱਠਿਆ ਤੇ ਦੁਨੀਆ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪਸਰਨੋਂ ਰੋਕਿਆ ਤੇ ਲੋਕ ਦੇਖ ਸਕੇ। ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ, ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ। ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ।